ਰਮਜ਼ਾਨੁਲ ਮੁਬਾਰਕ ਦਾ ਮਹੀਨਾ ਆਪ ਜੀ ਦੀ ਹਯਾਤੀ ਦੇ ਨਾਲ ਦੇਖੋ ਕਿੱਡਾ ਮਨਸੂਬ ਹੈ। ਯਾਨੀ ਇਸੇ ਮਹੀਨੇ ਦੀ 2 ਤਾਰੀਖ ਨੂੰ 2 ਹਿਜਰੀ ਨੂੰ ਆਪ ਜੀ ਦਾ ਵਿਆਹ ਹੋਇਆ ਹਜ਼ਰਤ ਅਲੀ ਪਾਕ ਇਮਾਮ ਦੇ ਨਾਲ ਕਰਮੁल्लाह ਵਜਹੂ। ਔਰ 3 ਰਮਜ਼ਾਨੁਲ ਮੁਬਾਰਕ ਨੂੰ 11 ਹਿਜਰੀ ਨੂੰ ਆਪ ਜੀ ਦਾ ਵਿਸਾਲ ਹੋਇਆ। ਛਿੰਝ ਪਟਿਆਲੇ ਹਾਂਜੀ ਤੇ ਲਤਾੜ ਪੀਲੋ ਕੀ। ਇਹਦੇ ਨਾਲ ਹੀ ਮਿਲਦਾ ਜੁਲਦਾ ਇੱਕ ਅਖਾਣ ਹੈ ਕਿ ਮੁੰਡਾ ਜੰਮਿਆ 5 ਗਰਾਈ ਤੇ ਸੂਦਕ ਡੱਲੇ ਚੇਲੇ ਕੀ। ਕੁਆਰੀਆਂ ਨੂੰ ਚਾਹ ਹਾਂਜੀ ਤੇ ਵਿਆਹੀਆਂ ਨੂੰ ਫਾ। ਜਿਹੜਾ ਪੈਂਡਾ ਕਿਸੇ ਵੇਖਿਆ ਨਹੀਂ ਨਾ ਹੁੰਦਾ ਜੀ, ਜੀ। ਉਹਦਾ ਬੜਾ ਚਾਅ ਹੁੰਦਾ ਹੈ ਕਿ ਮੈਂ ਉਸ ਪੈਂਡੇ ਪਾਂਗਾ, ਮੈਂ ਉਹ ਕੰਮ ਕਰਾਂਗਾ ਤੇ ਉਹਦੇ ਤੋਂ ਬਾਅਦ ਮੇਰਾ ਘਰ ਬਣੇਗਾ। ਜਿਸ ਤਰ੍ਹਾਂ ਵਿਆਹ ਦਾ ਤੇ ਇਹ ਹੁੰਦਾ ਨਾ, ਕੁੜੀਆਂ ਸੋਚਦੀਆਂ ਨੇ ਕਿ ਮੈਂ ਆਪਣਾ ਘਰ ਬਣਾਵਾਂਗੀ ਤੇ ਸਾਰਾ ਤੇ ਮੇਰਾ ਵਿਆਹ ਹੋਵੇਗਾ, ਮੈਂ ਮਾਲਕ ਘਰ ਦੀ ਬਣਾਂਗੀ। ਜੀ ਜੀ। ਇਹ ਚਾਹ ਹੁੰਦਾ ਉਹਨਾਂ ਚਿਰ ਜਿੰਨਾ ਚਿਰ ਵਿਆਹ ਹੁੰਦਾ ਨਹੀਂ। ਕਾਰ ਸਾਜ਼ ਰੱਬ ਤੇ ਫੇਰ ਦੌਲਤ ਸਭੇ ਮਿਹਨਤਾਂ ਪੇਟ ਦੇ ਕਾਰਨੇ ਨੇ। ਪੂਰੀ ਦੁਨੀਆ ਦੇ ਕਾਰ ਸਾਜ਼ ਦਾ ਮਤਲਬ ਇਹ ਕੰਮ ਸਵਾਰਨ ਵਾਲਾ ਵਾਹ। ਉਹ ਤੇ ਰੱਬ ਹੈ ਪੂਰੀ ਦੁਨੀਆ ਦਾ। ਉਹਦੇ ਤੋਂ ਬਾਅਦ ਤੁਹਾਡੀ ਦੌਲਤ ਜਿਹੜੀ ਹੈ ਅਗਰ ਉਹਦੀ ਮਨਜ਼ੂਰੀ ਹੋਏ ਤੇ ਤੁਹਾਡੇ ਕੰਮ ਆ ਸਕਦੀ। ਬੰਦੇ ਦਾ ਮੂੰਹ ਕੋਝਾ ਹੋਵੇ ਤੇ ਹੋਵੇ, ਉਹਦੀ ਕੰਡ ਮੈਲੀ ਨਹੀਂ ਹੋਣੀ ਚਾਹੀਦੀ। ਇਹਦੇ 'ਚ ਦੱਸਿਆ ਗਿਆ ਕਿ ਬੰਦੇ ਦਾ ਚਿਹਰਾ ਬੇਸ਼ੱਕ ਏਡਾ ਮਤਲਬ ਮਨ ਖਿੱਚੀ ਜਾਂ ਦਿਲ ਨੂੰ ਲੱਗਣ ਵਾਲਾ ਨਾ ਹੋਵੇ, ਪਰ ਉਹਦੀਆਂ ਕਰਤੂਤਾਂ ਜਿਹੜੀਆਂ ਨੇ ਨਾ ਜੀ ਹਾਂਜੀ ਉਹ ਬੜੀਆਂ ਠੀਕ ਹੋਣੀਆਂ ਚਾਹੀਦੀਆਂ ਨੇ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਵੀ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਅੱਲਾਹ ਪਾਕ ਸੱਚੇ ਸਾਹਿਬ ਦੀ ਮਿਹਰ ਦੇ ਨਾਲ ਅੱਜ ਅਲਹਮਦੁਲਿਲਾ 3 ਰਮਜ਼ਾਨੁਲ ਮੁਬਾਰਕ ਹੈ, ਯਾਨੀ ਇਸ ਪਾਕ ਪਵਿੱਤਰ ਤੇ ਮੁਕੱਦਸ ਮਹੀਨੇ ਦਾ ਤੀਸਰਾ ਰੋਜ਼ਾ ਹੈ। ਪਿਆਰਿਓ, 3 ਰਮਜ਼ਾਨੁਲ ਮੁਬਾਰਕ 11 ਹਿਜਰੀ ਨੂੰ ਜਿਗਰ ਗੋਸ਼ਾਏ ਰਸੂਲ ਬੀਬੀ ਪਾਕ ਫਾਤਮਾ ਤੋਂ ਜ਼ਹਰਾ ਬਤੂਲ ਸੈਯਦਤੁਨ ਨਿਸਾ ਦਾ ਵਿਸਾਲ ਹੋਇਆ ਸੀ। ਯਾਨੀ ਤੀਸਰੇ ਰੋਜ਼ੇ ਆਪ ਜੀ ਇਸ ਦੁਨੀਆ ਤੋਂ ਰੁਖਸਤ ਹੋ ਗਈਆਂ ਸਨ ਤੇ ਆਪਣੇ ਪਿਆਰੇ ਵਾਲਿਦੇ ਗਿਰਾਮੀ ਨੂੰ ਜਾ ਮਿਲੀਆਂ ਸਨ। ਪਿਆਰੇ ਨਬੀ ਪਾਕ ਨੇ ਆਪਣੀ ਮੁਬਾਰਕ ਹਯਾਤੀ ਦੇ ਵਿੱਚ ਹੀ ਆਪਣੀ ਪਿਆਰੀ ਬੇਟੀ ਨੂੰ ਇਹ ਬਿਸ਼ਾਰਤ ਦਿੱਤੀ ਹੋਈ ਸੀ ਕਿ ਮੇਰੇ ਵਿਸਾਲ ਤੋਂ ਬਾਅਦ ਸਭ ਤੋਂ ਪਹਿਲੋਂ ਮੇਰੇ ਖਾਨਵਾਦੇ ਯਾਨੀ ਮੇਰੇ ਟੱਬਰ ਦੇ ਵਿੱਚੋਂ ਤੁਸੀਂ ਮੈਨੂੰ ਆਣ ਕੇ ਮਿਲੋਗੀਆਂ। ਤੇ ਸੱਚੇ ਸਾਹਿਬ ਦੀ ਇਹ ਪੇਸ਼ੀਨ ਗੋਈ, ਇਹ ਬਿਸ਼ਾਰਤ ਬਿਲਕੁਲ ਹਰਫ ਬਹਰਫ ਦਰੁਸਤ ਸਾਬਤ ਹੋਈ ਤੇ ਬੀਬੀ ਪਾਕ ਫਾਤਮਾ ਪਿਆਰੇ ਨਬੀ ਪਾਕ ਦੇ ਵਿਸਾਲ ਤੋਂ ਕੁਝ ਦੇਰ ਹੀ ਬਾਅਦ, ਯਾਨੀ ਚੰਦ ਮਹੀਨੇ ਬਾਅਦ ਹੀ ਆਪ ਵੀ
ਰਹਿਲਤ ਫਰਮਾ ਗਈਆਂ। ਪਿਆਰਿਓ, ਪਿਆਰੇ ਨਬੀ ਪਾਕ ਦੀ ਸਭ ਤੋਂ ਛੋਟੀ ਤੇ ਸਭ ਤੋਂ ਪਿਆਰੀ ਬੇਟੀ ਸੈਯਦਤੁਨ ਨਿਸਾ ਬੀਬੀ ਪਾਕ ਸਲਾਮੁੱਲਾ ਅਲੈਹਾ ਫਾਤਮਾ ਤੋਂ ਜ਼ਹਰਾ ਜਿਹੜੀਆਂ ਸਨ, ਉਹ 20 ਜਮਾਦੀ ਉਸਾਨੀ ਜੁਮੇ ਦੇ ਮੁਬਾਰਕ ਦਿਹਾੜੇ ਪੈਦਾ ਹੋਈਆਂ। ਬਿਸਤ ਦਾ 5ਵਾਂ ਸਾਲ ਸੀ। ਆਪ ਦੀ ਵਾਲਿਦਾ ਮਾਜਿਦਾ ਦਾ ਇਸਮੇ ਮੁਬਾਰਕ ਹਜ਼ਰਤ ਖਦੀਜਾਤੁਲ ਕੁਬਰਾ ਬਿਨਤੇ ਖਵੈਲਤ ਸੀ। ਸਾਹਿਬੋ, ਹਜ਼ਰਤ ਖਦੀਜਾ ਤੁਲ ਕੁਬਰਾ ਸਾਡੇ ਪਿਆਰੇ ਨਬੀ ਪਾਕ ਦੀਆਂ ਮਾਲੀ ਤੇ ਜਾਨੀ ਹਵਾਲੇ ਦੇ ਨਾਲ ਸਭ ਤੋਂ ਜ਼ਿਆਦਾ ਵਫਾਦਾਰ, ਫਿਦਾਕਾਰ ਤੇ ਜਾਨ ਨਿਸਾਰ ਉਮੁਲ ਮੋਮਿਨੀਨ ਸਨ। ਬੀਬੀ ਪਾਕ ਫਾਤਿਮਾ ਦੀ ਵਾਲਿਦਾ ਹਜ਼ਰਤ ਖਦੀਜਾ ਤੇ ਵਾਲਿਦੇ ਗਿਰਾਮੀ ਹਜ਼ਰਤ ਮੁਹੰਮਦ ਪਾਕ ਸੱਲੱਲਾਹੁ ਅਲੈहि व आलिहि व अस्हाबिहि व अज़वाजिहि व बारिक वसल्लम हसब नसब देखो किस कदर आली शान सी, और ऐसे ऐसे खूबसूरत अलकाब दे नाल प्यारे नबी पाक ने आप जी नूं नवाजिया। किते फरमाया कि फातिमा मेरे जिगर दा टुकड़ा है, किते ਇਹ ਫਰਮਾਇਆ ਕਿ ਬੀਬੀ ਪਾਕ ਫਾਤਿਮਾ ਜन्नत ਦੀਆਂ ਖਵਾਤੀਨ ਦੀਆਂ ਸਰਦਾਰ ਨੇ। ਸੈਯਦਤੁਲ ਕਾਇਨਾਤ ਵੀ ਉਹਨਾਂ ਨੂੰ ਆਖਿਆ ਗਿਆ। तमाम ਕਾਇਨਾਤ, तमाम ਜਹਾਨਾਂ ਦੀਆਂ ਖਵਾਤੀਨ ਦੀਆਂ ਵੀ ਆਪ ਸਰਦਾਰ ਸਨ ਤੇ ਹੈ ਨੇ। ਪਿਆਰਿਓ, ਪਿਆਰੇ ਨਬੀ ਪਾਕ ਨੇ ਆਪ ਜੀ ਨੂੰ ਜ਼ਾਹਰਾ, ਬਤੂਲ, ਸਿੱਦੀਕਾ, ਸਾਦੀਆ ਹੋਰ ਬਹੁਤ ਸਾਰੇ ਅਲਕਾਬ ਦੇ ਨਾਲ ਨਵਾਜ਼ਿਆ। ਆਪ 5 ਸਾਲ ਦੀਆਂ ਸਨ ਕਿ ਆਪ ਦੀ ਵਾਲਦਾ ਮਾਜਿਦਾ ਹਜ਼ਰਤ ਖਦੀਜਾਤੁਲ ਕੁਬਰਾ ਵਿਸਾਲ ਫਰਮਾ ਗਈਆਂ ਤੇ ਸ਼ਾਦੀ ਤਾਈਂ ਆਪ ਜੀ ਨੇ ਆਪਣੇ ਵਾਲਿਦੇ ਗਿਰਾਮੀ ਪੈਗੰਬਰ ਆਖਿਰ ਜ਼ਮਾਂ ਖਾਤਮੁਲ ਅੰਬਿਆ ਹਜ਼ਰਤ ਮੁਹੰਮਦ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਜ਼ੇਰੇ ਸਾਇਆ ਪਰਵਰਿਸ਼ ਪਾਈ, ਤਰਬੀਅਤ ਹਾਸਲ ਕੀਤੀ। ਤੇ ਸਾਹਿਬੋ, ਜਦੋਂ ਆਪ ਜੀ ਦੀ ਸ਼ਾਦੀ ਹੋ ਗਈ ਹਜ਼ਰਤ ਅਲੀ ਪਾਕ ਇਮਾਮ ਦੇ ਨਾਲ, ਔਰ ਆਪ ਜੀ ਦੀ ਸ਼ਾਦੀ ਵੀ 2 ਰਮਜ਼ਾਨੁਲ ਮੁਬਾਰਕ ਨੂੰ ਹੋਈ। ਯਾਨੀ ਰਮਜ਼ਾਨੁਲ ਮੁਬਾਰਕ ਦਾ ਮਹੀਨਾ ਆਪ ਜੀ ਦੀ ਹਯਾਤੀ ਦੇ ਨਾਲ ਦੇਖੋ ਕਿੱਡਾ ਮਨਸੂਬ ਹੈ। ਯਾਨੀ ਇਸੇ ਮਹੀਨੇ ਦੀ 2 ਤਾਰੀਖ ਨੂੰ 2 ਹਿਜਰੀ ਨੂੰ ਆਪ ਜੀ ਦਾ ਵਿਆਹ ਹੋਇਆ ਹਜ਼ਰਤ ਅਲੀ ਪਾਕ ਇਮਾਮ ਦੇ ਨਾਲ ਕਰਮੁल्लाह ਵਜਹੂ, ਔਰ 3 ਰਮਜ਼ਾਨੁਲ ਮੁਬਾਰਕ ਨੂੰ 11 ਹਿਜਰੀ ਨੂੰ ਆਪ ਜੀ ਦਾ ਵਿਸਾਲ ਹੋਇਆ। ਪਿਆਰਿਓ, ਆਪ ਦੀਆਂ 5 ਔਲਾਦਾਂ ਦਸੀਆਂ ਜਾਂਦੀਆਂ ਨੇ। 2 ਬੇਟੇ ਹਜ਼ਰਤ ਇਮਾਮ ਹਸਨ ਔਰ ਹਜ਼ਰਤ ਇਮਾਮ ਹੁਸੈਨ अलैहिस्सलाम, और इसे तरह ही 2 बेटियां हजरत जैनब रजी अल्लाह ताला अनहा और हजरत उम्मे कुलसूम रजी अल्लाह ताला अनहा। प्यारियो, एक बच्चे जेड़े के छोटे ही सन हजरत मोहसन रजी अल्लाह ताला अनहु, उन्हां दा इसमें गिरामी दसिया जांदा है। आप जी ने जिंदगी किस तरह गुजारी, आप जी दी हयाती खवातीन दुनिया भर दियां जेड़ियां ने उन्हां दे वास्ते किस तरह दी रोल मॉडल है, इहदे उत्ते बहुत ज्यादा गल्लां कीतियां जा चुकियां होईयां ने। मैं अज पर्दे दे बारे आप जी दे जेड़े इरशादात ने उन्हां बारे तुहानूं आगाह करांगा। प्यारियो, एक बारी हजरत अली पाक इमाम फरमांदे ने कि प्यारे नबी पाक सच्चे साहिब दी पाक महफिल सजी हुई सी, सुहाबा तशरीफ फरमा सन ते प्यारे नबी पाक ने अपने असहाब तो एक गल पुछी भी खवातीन दे वास्ते, औरतां दे वास्ते, सवाणियां दे वास्ते बेहतरीन केड़ा अमल है। ते अपनी अपनी बित मुजब
ਸਾਰੇ ਹਾਜ਼ਰੀਨ ਜਿਹੜੇ ਸਨ ਉਹਨਾਂ ਨੇ ਜਵਾਬਾਤ ਦਿੱਤੇ। ਹਜ਼ਰਤ ਅਲੀ ਪਾਕ ਇਮਾਮ ਕਹਿੰਦੇ ਨੇ ਕਿ ਮੈਂ ਉਸ ਪਾਕ ਮਹਿਫਲ ਦੇ ਵਿੱਚੋਂ ਜਦੋਂ ਪਰਤ ਕੇ ਵਾਪਸ ਘਰ ਆਇਆ ਤੇ ਉਹੀ ਸਵਾਲ ਮੈਂ ਬੀਬੀ ਪਾਕ ਫਾਤਿਮਾ ਤੋਂ ਪੁੱਛਿਆ। ਮੈਂ ਕਿਹਾ ਅੱਜ ਪਿਆਰੇ ਨਬੀ ਪਾਕ ਨੇ ਇਹ ਸਵਾਲ ਪੁੱਛਿਆ ਸੀ ਆਪਣੇ ਅਸਹਾਬ ਤੋਂ ਕਿ ਖਵਾਤੀਨ ਦੇ ਵਾਸਤੇ ਸਭ ਤੋਂ ਬਿਹਤਰ ਅਮਲ ਕਿਹੜਾ ਹੈ, ਬਿਹਤਰੀਨ ਕਿਹੜਾ ਅਮਲ ਹੈ। ਤੇ ਬੀਬੀ ਪਾਕ ਫਾਤਿਮਾ ਨੇ ਅੱਗੋਂ ਪਰਤਾਵਾ ਦਿੱਤਾ, ਮੌਲਾ ਅਲੀ ਪਾਕ ਇਮਾਮ ਨੂੰ ਆਖਿਆ ਵੀ ਖਾਤੂਨ ਦੇ ਵਾਸਤੇ, ਇੱਕ ਔਰਤ ਦੇ ਵਾਸਤੇ, ਇੱਕ ਸੁਆਣੀ ਦੇ ਵਾਸਤੇ ਸਭ ਤੋਂ ਬਿਹਤਰ ਅਮਲ ਇਹ ਵੇ ਕਿ ਨਾ ਉਹ ਕਿਸੇ ਮਰਦ ਗੈਰ ਨੂੰ ਵੇਖੇ ਤੇ ਨਾ ਕਿਸੇ ਗੈਰ ਮਰਦ ਦੀ ਨਜ਼ਰ ਉਹਦੇ ਤੇ ਪਵੇ। ਪਿਆਰਿਓ, ਮੌਲਾ ਅਲੀ ਪਾਕ ਇਮਾਮ ਨੇ ਅਗਲੇ ਦਿਨ ਜਾ ਕੇ ਸਰਕਾਰ ਮੁਹੰਮਦ ਮੁਸਤਫਾ ਉਹਨਾਂ ਦੀ ਖਿਦਮਤ ਆਲੀਆ ਦੇ ਵਿੱਚ ਇਹ ਸਾਰੀ ਗੱਲ ਸੁਣਾਈ ਕਿ ਹਜ਼ੂਰ ਕੱਲ ਜਿਹੜੀ ਤੁਸੀਂ ਗੱਲ ਪੁੱਛੀ ਸੀ ਉਹਦੇ ਬਾਬਤ ਬੀਬੀ ਪਾਕ ਫਾਤਿਮਾ ਨੇ ਇਹ ਫਰਮਾਇਆ। ਪਿਆਰੇ ਨਬੀ ਪਾਕ ਇਸ ਕਦਰ ਖੁਸ਼ ਹੋਏ ਸਾਹਿਬੋ ਕਿ ਨਬੀ ਪਾਕ ਸੱਚੇ ਸਾਹਿਬ ਨੇ ਮੁਸਕਰਾ ਕੇ ਆਖਿਆ ਕਿ ਫਾਤਿਮਾ ਮੇਰੇ ਜਿਗਰ ਦਾ ਟੁਕੜਾ ਹੈ। ਤਰਬੀਅਤ ਜੋ ਸੱਚੀ ਸਰਕਾਰ ਦੇ ਜ਼ੇਰੇ ਸਾਇਆ ਆਪ ਦੀ ਛਤਰ ਛਾਵੇਂ ਹੋਈ ਸੀ ਤੇ ਫਿਰ ਉਹਨਾਂ ਤੋਂ ਵੱਧ ਸੁਗੜ, ਸਿਆਣੀ, ਸਿੱਖਿਆਕਾਰ ਤੇ ਗੁਣਵੰਤੀ ਹੋਰ ਕੌਣ ਖਾਤੂਨ ਹੋ ਸਕਦੀ ਸੀ ਪੂਰੀ ਦੁਨੀਆ ਦੇ ਵਿੱਚ। ਪਿਆਰਿਓ, ਆਪ ਜੀ ਦੇ ਪਰਦੇ ਦਾ ਇੱਕ ਵਾਕਿਆ ਤੁਹਾਡੀ ਖਿਦਮਤ ਦੇ ਵਿੱਚ ਮੈਂ ਅਰਜ਼ ਕਰਾਂ। ਜਦੋਂ ਆਪ ਜੀ ਦਾ ਵਿਸਾਲ ਕਰੀਬ ਸੀ ਤੇ ਆਪ ਜੀ ਨੂੰ ਪਤਾ ਲੱਗ ਗਿਆ ਹੋਇਆ ਸੀ ਬੀਬੀ ਪਾਕ ਫਾਤਿਮਾ ਅੱਲਾਹ ਵਾਲੀਆਂ ਸਨ, ਅੱਲਾਹ ਪਾਕ ਸੱਚੇ ਸਾਹਿਬ ਦੀਆਂ ਬੜੀਆਂ ਹੀ ਪਾਕ ਬਾਜ਼ ਇਬਾਦਤ ਗੁਜ਼ਾਰ ਖਾਤੂਨ ਸਨ, ਜਿਗਰ ਗੋਸ਼ਾ ਰਸੂਲ ਸਨ। ਉਹਨਾਂ ਨੂੰ ਪਤਾ ਤੇ ਲੱਗ ਗਿਆ ਹੋਇਆ ਸੀ ਨਾ, ਅੱਲਾਹ ਪਾਕ ਦੇ ਨੇਕ ਬੰਦਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਹੁਣ ਵੇਲਾ ਨੇੜੇ ਵੇ। ਤੇ ਆਪ ਜੀ ਇੱਕ ਦਿਨ ਬੜੀਆਂ ਪਰੇਸ਼ਾਨ ਸਨ। ਆਪ ਜੀ ਦੀ ਚੱਚੀ ਹਜ਼ਰਤ ਇਸਮਾ ਬਿਨਤੇ ਉਮੈਸ ਜਿਹੜੀਆਂ ਕਿ ਬੇਵਾ ਸਨ ਹਜ਼ਰਤ ਜਾਫਰ ਤੈਯਾਰ ਦੀਆਂ, ਉਹ ਵੀ ਘਰ ਦੇ ਵਿੱਚ ਮੌਜੂਦ ਸਨ। ਉਹਨਾਂ ਪੁੱਛਿਆ ਕਿ ਬੀਬੀ ਪਾਕ ਕੀ ਗੱਲ ਹੈ, ਤੁਸੀਂ ਪਰੇਸ਼ਾਨ ਹੋ? ਬੀਬੀ ਪਾਕ ਫਰਮਾਇਆ ਕਿ ਚੱਚੀ ਮੈਨੂੰ ਬੜੀ ਇਸ ਗੱਲੋਂ ਸ਼ਰਮ ਆਉਂਦੀ ਹੈ ਕਿ ਜਦੋਂ ਕਿਸੇ ਮੁਸਲਮਾਨ ਮਰਦ ਜਾਂ ਖਾਤੂਨ ਦਾ ਵਿਸਾਲ ਹੋ ਜਾਂਦਾ ਹੈ ਤੇ ਜਨਾਜ਼ਾ ਫੱਟੇ ਦੇ ਉੱਤੇ ਲੈ ਕੇ ਜਾਇਆ ਜਾਂਦਾ ਹੈ, ਉਦੋਂ ਸਾਹਿਬੋ ਇਹ ਹੀ ਰਿਵਾਜ ਹੋਣਾ ਹੈ। ਤੇ ਉਹਨਾਂ ਆਖਿਆ ਕਿ ਉਹ ਜਿਹੜਾ ਲੱਕੜ ਦਾ ਤਖਤਾ ਹੈ ਉਹਦੇ ਉੱਤੇ ਜਦੋਂ ਕੋਈ ਖਾਤੂਨ ਲੇਟੀ ਹੁੰਦੀ ਹੈ ਜਿਹਦਾ ਜਨਾਜ਼ਾ ਜਾ ਰਿਹਾ ਹੁੰਦਾ ਹੈ, ਭਾਵੇਂ ਉਹਦੇ ਉੱਤੇ ਚਾਦਰ ਪਾਈ ਗਈ ਹੁੰਦੀ ਹੈ, ਆਪਣੇ ਮਨੋਂ ਉਹਦੀ ਸਤਰਪੋਸ਼ੀ ਜਨਾਜ਼ੇ ਦੀ ਕੀਤੀ ਗਈ ਹੁੰਦੀ ਹੈ, ਲੇਕਿਨ ਫੇਰ ਵੀ ਮਈਤ ਦਾ ਜਿਹੜਾ ਜਿਸਮ ਹੈ ਉਹਦੇ ਉਤਾਰ ਚੜਾਓ ਜਿਹੜੇ ਨੇ ਪਤਾ ਤੇ ਲੱਗਦਾ ਵੀ ਇਹ ਜਿਸਮ ਕਿੱਡਾ ਹੈ, ਕਿਸ ਤਰ੍ਹਾਂ ਦਾ ਹੈ ਜੀ। ਤੇ ਆਪ ਜੀ ਨੇ ਫਰਮਾਇਆ ਕਿ ਮੈਨੂੰ ਇਸ ਗੱਲੋਂ ਬੜੀ ਸੰਗਾਂ ਆਉਂਦੀਆਂ ਨੇ, ਸ਼ਰਮ ਆਉਂਦੀ ਹੈ ਕਿ ਇਸ ਤਰ੍ਹਾਂ ਜਨਾਜ਼ਾ ਕਿਸੇ ਔਰਤ ਦਾ ਜਾਵੇ। ਦੇਖੋ ਆਪ ਕਿਸ ਕਦਰ, ਯਾਨੀ ਜ਼ਿੰਦਾ ਤੇ ਹੋਰ ਗੱਲਾਂ ਹੁੰਦੀਆਂ ਨੇ ਨਾ ਜੀ, ਜਿਉਂਦਾ ਹੈ ਕੋਈ ਬੰਦਾ ਤੇ ਉਦੋਂ ਤੇ ਉਹ ਆਪਣੇ ਪਰਦੇ ਦਾ, ਆਪਣੇ ਲਿਬਾਸ ਦਾ, ਆਪਣੀ ਹਯਾ ਦਾ, ਆਪਣੀ ਸ਼ਰਮ ਦਾ, ਆਪਣੀ ਪਾਕੀਜ਼ਗੀ ਦਾ ਧਿਆਨ ਕਰਦਾ ਹੀ ਏ। ਆਪ ਜੀ ਦੀ ਸੋਚ ਦੇਖੋ ਕਿ ਆਪ ਜੀਆਂ ਨੂੰ ਇਹ ਸੀ ਵੀ ਵਿਸਾਲ ਤੋਂ ਬਾਅਦ ਫੱਟੇ ਤੇ ਜਾਂਦਿਆਂ ਹੋਇਆਂ ਵੀ ਮੇਰਾ ਜਿਹੜਾ ਜਿਸਮ ਹੈ ਨਾ ਜੀ, ਉਹਦੇ ਬਾਰੇ 'ਚ ਕਿਸੇ ਨੂੰ ਕੋਈ ਅੱਗ ਹੀ ਨਾ ਮਿਲ ਸਕੇ, ਉੱਥੇ ਵੀ ਪੋਸ਼ੀਦਾ ਤੇ ਲੁਕਿਆ ਤੇ ਖੁਫੀਆ ਹੋਵੇ। ਤੇ ਆਪ ਜੀ ਨੇ ਆਖਿਆ ਕਿ ਮੈਨੂੰ ਬੜੀ ਸ਼ਰਮ ਆਉਂਦੀ। ਹਜ਼ਰਤ ਇਸਮਾ ਨੇ ਅੱਗੋਂ ਜਵਾਬ ਦਿੱਤਾ ਭਈ ਮੈਂ ਇੱਕ ਵਾਰੀ ਵੇਖਿਆ ਸੀ ਹਬਸ਼ਾ ਦੇ ਮੁਲਕ ਦੇ ਵਿੱਚ, ਉੱਥੇ ਤਾਬੂਤ ਜਿਹਾ ਜਿਹੜਾ ਨਾ ਜੀ ਇਸ ਤਰ੍ਹਾਂ ਦਾ ਬਣਾ ਕੇ ਤੇ ਉਹਦੇ ਵਿੱਚ ਜਨਾਜ਼ਾ ਖੜਦੇ ਨੇ। ਫਿਰ ਉਹਨਾਂ ਨੇ ਕੁਝ ਖਜੂਰ ਦੀਆਂ ਟਾਹਣੀਆਂ ਲਿਆਂਦੀਆਂ, ਖਜੂਰ ਦੇ ਦਰਖਤ ਦੀਆਂ ਟਾਹਣੀਆਂ ਲਿਆ ਕੇ ਤੇ ਉਹਨਾਂ ਨੂੰ ਇੰਜ ਮੋੜ ਕੇ ਕਮਾਨ ਵਾਂਗੂ ਤੇ ਉਹਨਾਂ ਦਾ ਉੱਤੋਂ ਇਸ ਤਰ੍ਹਾਂ ਕਵਰ ਜਿਹਾ ਬਣਾ ਕੇ ਦਿਖਾਇਆ। ਬੀਬੀ ਪਾਕ ਫਾਤਿਮਾ ਬੜੀਆਂ ਹੀ ਖੁਸ਼ ਹੋ ਗਈਆਂ।
ਉਹਨਾਂ ਆਖਿਆ ਲਓ ਜੀ ਮੇਰੀ ਹੁਣ ਤਾਕੀਦ ਹੈ ਤੁਹਾਨੂੰ ਕਿ ਇੱਕ ਤੇ ਹਜ਼ਰਤ ਅਲੀ ਪਾਕ ਇਮਾਮ ਤੇ ਤੁਸੀਂ ਯਾਨੀ ਹਜ਼ਰਤ ਇਸਮਾ ਬਿਨਤ ਉਮੈਸ ਤੁਸੀਂ ਮੈਨੂੰ ਗਸਲ ਦੇਣਾ ਮੇਰੀ ਡੈਡ ਬਾਡੀ ਨੂੰ। ਦੂਸਰਾ ਮੇਰਾ ਜਿਹੜਾ ਹੈ ਜਨਾਜ਼ਾ ਮੇਰੀ ਮਈਤ ਨੂੰ ਇਸੇ ਤਰ੍ਹਾਂ ਹੀ ਜਸਦੇ ਖਾਕੀ ਨੂੰ ਤੁਸੀਂ ਕਵਰ ਕਰਕੇ ਖੜਨਾ ਹੈ, ਯਾਨੀ ਤਾਬੂਤ ਦੇ ਵਿੱਚ ਉਹਨੂੰ ਇਸ ਤਰ੍ਹਾਂ ਫੱਟੇ ਤੇ ਪਾ ਕੇ ਉੱਤੇ ਕਪੜਾ ਪਾ ਕੇ ਇਸ ਤਰ੍ਹਾਂ ਨਹੀਂ ਖੜਨਾ, ਹਰ ਪਾਸਿਓਂ ਬੰਦ ਹੋਵੇ ਡੈਡ ਬਾਡੀ ਵੀ ਮੇਰੀ, ਜਸਦੇ ਖਾਕੀ ਵੀ ਜਿਹੜਾ ਉਹ ਵੀ ਮਲਬੂਸ ਹੋਵੇ ਤੇ ਮਲਫੂਫ ਹੋਵੇ। ਹਾਂਜੀ, ਔਰ ਉਸ ਤੋਂ ਬਾਅਦ ਦੂਜਾ ਹੁਕਮ ਕੀ ਫਰਮਾਇਆ ਕਿ ਜਨਾਜ਼ਾ ਰਾਤ ਦੇ ਵਕਤ ਲੈ ਕੇ ਜਾਣਾ, ਦਿਨ ਦਾ ਚਾਨਣ ਵੀ ਨਾ ਹੋਵੇ, ਯਾਨੀ ਹਨੇਰਾ ਵੀ ਹੋਵੇ। ਦੇਖੋ ਜੀ, ਕਵਰ ਵੀ ਹੋਵੇ ਤੇ ਹਨੇਰਾ ਵੀ ਹੋਵੇ। ਪਿਆਰਿਓ ਦੇਖੋ, ਪਰਦੇ ਦੀ ਮਿਰਾਜ, ਯਾਨੀ ਪਿਆਰੇ ਨਬੀ ਪਾਕ ਦੀ ਛਤਰ ਛਾਵੇਂ ਜਿਹੜੀ ਤਰਬੀਅਤ ਆਪ ਜੀ ਦੀ ਹੋਈ ਸੀ, ਉਹ ਦੇਖੋ ਕਿਸ ਕਦਰ ਕਾਮਯਾਬ ਰਹੀ ਕਿ ਆਪ ਜੀ ਨੇ ਪਰਦੇ ਦਾ ਬਾਅਦ ਅਜ਼ ਵਿਸਾਲ ਵੀ ਕੀ ਨਕਸ਼ਾ ਬਣਾ ਕੇ ਤੇ ਮੁਸਲਿਮ ਖਵਾਤੀਨ ਨੂੰ ਦੱਸਿਆ। ਸਾਹਿਬੋ, ਪਿਆਰੇ ਨਬੀ ਪਾਕ ਨੂੰ ਆਪਣੀ ਪਿਆਰੀ ਬੇਟੀ ਦੇ ਨਾਲ ਬੜਾ ਹੀ ਪਿਆਰ ਸੀ। ਜਦੋਂ ਪਿਆਰੇ ਨਬੀ ਪਾਕ ਕਿਸੇ ਗਜ਼ਵੇ ਤੇ ਜੰਗ ਤੇ ਜਾਣ ਲੱਗਦੇ ਹੁੰਦੇ ਸਨ ਤੇ ਸਭ ਦੋਸਤਾਂ ਨੂੰ ਮਿਲ ਗਿਲ ਕੇ ਇਜਾਜ਼ਤ ਲੈ ਕੇ ਸਾਰਿਆਂ ਨੂੰ ਜਦੋਂ ਮਿਲ ਮੁਲ ਕੇ ਅਲਵਿਦਾ ਹੋਣ ਦਾ ਵਕਤ ਆਉਂਦਾ ਸੀ ਤੇ ਸਭ ਤੋਂ ਆਖਰ ਤੇ ਜਾ ਕੇ ਆਪਣੀ ਪਿਆਰੀ ਬੇਟੀ ਬੀਬੀ ਪਾਕ ਫਾਤਿਮਾ ਤੋਂ ਜ਼ਹਰਾ ਸਲਾਮੁੱਲਾ ਅਲੈਹਾ ਨੂੰ ਜਾ ਕੇ ਮਿਲਦੇ ਹੁੰਦੇ ਸਨ ਤੇ ਉਹਨਾਂ ਕੋਲੋਂ ਇਜਾਜ਼ਤ ਲੈਣੀ, ਉਹਨਾਂ ਨੂੰ ਆਖਣਾ ਧੀਏ ਮੇਰੇ ਲਈ ਦੁਆ ਕਰੀ, ਇਸਲਾਮ ਦੀ ਕਾਮਯਾਬੀ ਦੇ ਵਾਸਤੇ ਦੁਆ ਕਰਿਆ ਜੀ। ਤੇ ਬੀਬੀ ਦੀ ਦੁਆ ਲੈ ਕੇ ਧੀਆਂ ਰਾਣੀਆਂ ਦੀ ਇਸੇ ਤੋਂ ਆਖਦੇ ਨੇ ਸਾਨੂੰ ਦੁਆ ਲੈਣੀ ਚਾਹੀਦੀ ਹੈ ਆਪਣੀਆਂ ਬੱਚੀਆਂ ਦੀ। ਤੇ ਫਿਰ ਮੇਰੀ ਸਰਕਾਰ ਨੇ ਗਜ਼ਵੇ ਤੇ ਜਾਣਾ ਤੇ ਜਦੋਂ ਕਾਮਯਾਬੀ ਅੱਲਾਹ ਪਾਕ ਦੇਣੀ ਤੇ ਵਾਪਸ ਆਉਣਾ ਪਿਆਰੇ ਨਬੀ ਪਾਕ ਨੇ ਕਿਸੇ ਵੀ ਸਫ਼ਰ ਤੋਂ ਕਿਸੇ ਗਜ਼ਵੇ ਤੋਂ, ਤੇ ਸਭ ਤੋਂ ਪਹਿਲੇ ਆਪਣੇ ਘਰ ਨਹੀਂ ਜਾਣਾ, ਪਹਿਲੇ ਬੀਬੀ ਪਾਕ ਫਾਤਿਮਾ ਦੇ ਘਰ ਜਾਣਾ, ਜਾ ਕੇ ਤੇ ਆਪਣੀ ਧੀ ਰਾਣੀ ਨੂੰ ਮਿਲਣਾ। ਪਿਆਰਿਓ, ਜਦੋਂ ਬੀਬੀ ਪਾਕ ਫਾਤਿਮਾ ਨੇ ਕਦੀ ਤਸ਼ਰੀਫ ਲਿਆਉਣੀ ਸੱਚੀ ਸਰਕਾਰ ਦੇ ਘਰ ਤੇ ਪਿਆਰੇ ਨਬੀ ਪਾਕ ਉੱਠ ਕੇ ਉਹਨਾਂ ਦੇ ਇhtਰਾਮ ਦੇ ਵਿੱਚ ਖੜੇ ਹੋ ਜਾਂਦੇ ਹੁੰਦੇ ਸਨ ਔਰ ਆਪਣੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਬਿਠਾਉਂਦੇ ਹੁੰਦੇ ਸਨ। ਪਿਆਰਿਓ, ਸਾਡੇ ਪਿਆਰੇ ਨਬੀ ਪਾਕ ਰਹਿਮਤੁਲ ਲਿਲ ਆਲਮੀਨ, ਸਿਰਾਜੁਸ ਸਾਲਿਕੀਨ, ਖਾਤਮੁਲ ਮੁਰਸਲੀਨ हजरत मोहम्मद मुस्तफ़ा सल्लल्लाहु अलैहि व आलिहि व असहाबिहि व अज़वाजिहि व बारिक वसल्लम साडी सच्ची सरकार ते उन्हां दे अहले बैत दीयां गल्लां इस कदर मिठियां मन ठार ते पाकीज़ा ने कि दिल ते करदा है भी सारी जिंदगी अल्लाह पाक सच्चे साहिब दी हम्दो सना ਤੇ ਪਿਆਰੇ ਨਬੀ ਪਾਕ ਤੇ ਉਹਨਾਂ ਦੇ ਅਹਿਲੇ ਬੈਤ, ਉਹਨਾਂ ਦੇ ਅਸਹਾਬ ਦੀ ਤੌਸੀਫੋ ਤਾਰੀਫ ਕਰਦਿਆਂ ਹੀ ਗੁਜ਼ਾਰ ਦਈਏ। ਬਾਕੀ ਗੱਲਾਂ ਬਾਤਾਂ ਇਨਸ਼ਾਅੱਲਾ ਰਮਜ਼ਾਨੁਲ ਮੁਬਾਰਕ ਦੇ ਮੁਕੱਦਸ ਮਹੀਨੇ ਦੀ ਮੁਨਾਸਬਤ ਦੇ ਨਾਲ ਕੱਲ ਤੁਹਾਡੇ ਹਜ਼ੂਰ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਾਂਗੇ। ਆਓ ਹੁਣ ਚੱਲੀਏ ਤੁਹਾਨੂੰ ਨਾਲ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ ਤੇ ਬਾਕੀ ਗੱਲਾਂ ਬਾਤਾਂ ਉੱਥੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਲੇ ਨੂੰ ਚਲੀ। अस्सलामु अलैकुम जनाब बाजवा साहब। जी वालेकुम सलाम जनाब डॉक्टर साहब, खैरी आओ जी। बड़ी मेहरबानी मेरी सरकार। बाजवा साहब, ਅੱਜ ਜਨਾਬ ਸਾਡਾ ਜਿਹੜਾ ਸਭ ਤੋਂ ਪਹਿਲਾ ਅਖਾਣ ਹੈ ਉਹ ਲਾਹੌਰ ਦਾ ਨਾਲ ਵਾਗਾ ਬਾਰਡਰ ਨੇ ਜੀ। ਹਾਂਜੀ ਹਾਂਜੀ। ਉੱਥੋਂ ਜਨਾਬ ਸਾਡੇ ਇੱਕ ਵੀਰ ਨੇ ਸ਼ਮਸ ਸਾਹਿਬ ਜੀ ਜੀ ਉਹਨਾਂ ਭਜਵਾਇਆ ਅਖਾਣ ਹਜ਼ੂਰ ਇਸ ਤਰ੍ਹਾਂ ਵੀ ਛਿੰਝ ਪਟਿਆਲੇ ਹਾਂਜੀ ਤੇ ਲਤਾੜ ਪੀਲੋ ਕੀ। ਹਾਂਜੀ, ਛਿੰਝ ਆਂਦੇ ਨੇ ਕਿ ਜਿਹੜਾ ਮੇਲਾ ਲੱਗਦਾ ਸੀ ਨਾ ਜੀ ਜੀ, ਤੇ ਮੇਲੇ ਜਿਹੜੇ ਲੱਗਦੇ ਸਨ ਤੇ ਉੱਥੇ ਕੌਡੀ ਘੋਲ ਹੋਣਾ ਜੀ ਜੀ, ਤੇ ਉਹਨੂੰ ਆਖਣਾ ਫਲਾਣੇ ਤਾਂ ਛਿੰਝ ਪੈਣੀ ਹੈ। ਹਾਂ ਹਾਂਜੀ, ਤੇ ਇਸ ਖਾਨ ਵਿੱਚ ਦੱਸਿਆ ਗਿਆ ਕਿ ਇਹਦੇ ਨਾਲ ਹੀ ਮਿਲਦਾ ਜੁਲਦਾ ਇੱਕ ਖਾਨ ਹੈ ਕਿ ਮੁੰਡਾ ਜੰਮਿਆ 5 ਗਰਾਈ ਤੇ ਸੂਦਕ ਡੱਲੇ ਚੇਲੇ ਕੀ। ਵਾਹ ਜੀ, ਅਸੀਂ ਅੱਗੇ ਕੀਤਾ ਵੀ ਹੈ। ਹਾਂਜੀ ਹਾਂਜੀ ਹਾਂਜੀ,
ਬਿਲਕੁਲ ਇਹਦੇ ਇਹ ਹੀ ਮੈਨੇ ਨੇ ਕਿ ਮਤਲਬ ਇਹ ਕਿ ਵੇਖੋ ਨਾ ਇੱਕ ਕੰਮ ਜਿਹੜਾ ਉਹ ਕਿਸੇ ਹੋਰ ਜਗ੍ਹਾ ਤੇ ਹੋਣਾ ਹੈ। ਜੀ ਜੀ ਹਾਂਜੀ 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 ਅੱਛਾ ਮੇਲਾ ਤੇ ਇੱਕ ਹੋਰ ਜਗ੍ਹਾ ਤੇ ਹੈ ਹਾਂਜੀ। ਤੇ ਨੁਕਸਾਨ ਕਿਸੇ ਹੋਰ ਜਗ੍ਹਾ ਤੇ ਲਤਾੜ ਦਾ ਮਤਲਬ ਇਹ ਫਸਲਾਂ ਲਤਾੜ ਚੜਨੀਆਂ ਹਾਂ ਉਹ ਕਿਸੇ ਹੋਰ ਜਗ੍ਹਾ ਤੇ ਹੋ ਗਿਆ ਹਾਂ ਤੇ ਮਤਲਬ ਇਹ ਗੱਲ ਸਮਝੋ ਬਾਹਰ ਹੈ ਨਾ ਹਾਂ ਹਾਂਜੀ ਤੇ ਇਹਦਾ ਮਤਲਬ ਇਹ ਵੇ ਕਿ ਕਿਸੇ ਵੀ ਕਿਸੇ ਦੇ ਮੰਦ ਜਾਂ ਚੰਗ ਜੀ ਹਾਂਜੀ ਜੀ ਕਿਸੇ ਦੀ ਚੰਗਿਆਈ ਜਾਂ ਬੁਰਾਈ ਉਹਦਾ ਜਿਹੜਾ ਸਿੱਟਾ ਹੈ ਉਹ ਕਿਤੇ ਜਿਹੜੀ ਜਗ੍ਹਾ ਤੇ ਬੁਰਾਈ ਹੁੰਦੀ ਹੈ ਜਾਂ ਚੰਗਿਆਈ ਹੁੰਦੀ ਹੈ ਜੀ। ਉਹਦਾ ਫੈਜ਼ ਜਾਂ ਉਹਦਾ ਜਿਹੜਾ ਜੋ ਵੀ ਅਸਰ ਉੱਥੇ ਪੈਣਾ ਚਾਹੀਦਾ ਉੱਥੇ ਹੋਣਾ ਚਾਹੀਦਾ। ਹਾਂਜੀ ਹਾਂਜੀ। ਇਹ ਤੇ ਨਾ ਵੀ ਬੰਦਾ ਗੱਲ ਕਿਤੇ ਹੋਰ ਥਾਂ ਕਰੇ ਹਾਂਜੀ ਤੇ ਉਹਨੂੰ ਜਾ ਕੇ ਤੇ ਦੂਜੇ ਥਾਂ ਤੇ ਉਹਦਾ ਆ ਕੇ ਜੀ ਉਹ ਫਲਾਣੇ ਥਾਂ ਤੂੰ ਉਹ ਗੱਲ ਕਿਉਂ ਕੀਤੀ ਸੀ ਹਾਂ। ਤੇ ਉਹਦੇ ਗੱਲ ਪੈ ਜਾਓ ਹਾਂ ਮਤਲਬ ਇਹ ਸਵਾਦ ਤੇ ਇਹ ਨਾ ਕਿ ਜਿਹੜੀ ਜਗ੍ਹਾ ਤੇ ਕਿਸੇ ਗੱਲ ਕੀਤੀ ਹੈ ਕਿਸੇ ਦਾ ਦਿਲ ਦਿਖਾਉਣ ਵਾਲੀ ਹਾਂਜੀ ਹਾਂਜੀ ਹਾਂਜੀ। ਉਦੋਂ ਉਹਦੇ ਨਾਲ ਗੱਲ ਕੀਤੀ ਜਾਏ ਹਾਂ। ਹਾਂਜੀ ਉੱਥੇ ਤੇ ਕਿਸੇ ਕੀਤੀ ਨਹੀਂ ਜਾਂ ਡਰਦੇ ਆ ਜਾਂ ਜੋ ਵੀ ਸੂਰਤ ਹਾਲ ਹੈ ਜੀ ਜੀ ਹਾਂਜੀ ਤੇ ਉਹਦਾ ਜਿਹੜਾ ਮਤਲਬ ਇਹ ਕਿ ਮੰਦ ਚਾਂਗੇ ਉਹ ਕਿਤੇ ਹੋਰ ਜਗ੍ਹਾ ਤੇ ਜਾ ਕੇ ਉਹਨੂੰ ਨੌਲਣਾ ਸ਼ੁਰੂ ਕਰ ਦਿਓ ਹਾਂ। ਇਹ ਗੱਲ ਸਮਝੋ ਬਾਹਰ ਹੈ ਹਾਂ ਹਾਂਜੀ ਤੇ ਵੇਖੋ ਨਾ ਜੋ ਵੀ ਕੰਮ ਹੁੰਦਾ ਹੈ ਕਿਸੇ ਮੇਲਾ ਲੱਗਾ ਹੈ, ਤੇ ਮੇਲੇ 'ਚ ਲਤਾੜਾਂ ਵੀ ਹੁੰਦੀਆਂ ਨੇ ਜ਼ਾਹਰੇ ਫਸਲਾਂ ਮਧਾੜੀਆਂ ਜਾਂਦੀਆਂ ਹਾਂਜੀ ਹਾਂਜੀ ਲੇਕਿਨ ਉਹ ਤੇ ਉਸੇ ਜਗ੍ਹਾ ਤੇ ਮਧਾੜੀ ਜਾਂਦੀ ਜਿੱਥੇ ਮੇਲਾ ਲੱਗਦਾ ਹੈ। ਹਾਂ ਤੇ ਉਹ ਲਾਂਭੇ ਤੇ ਨਾ ਕਿਤੇ ਮਤਲਬ ਇੱਕ ਲਤਾੜ ਕਿਸੇ ਦੀ ਪੈਲੀ ਲਤਾੜ ਛੜੋ ਤੇ ਉਹ ਆਖੇ ਵੀ ਯਾਰ ਮੇਰੀ ਪੈਲੀ ਕਿਉਂ ਮਧਾੜ ਛੜੀ ਜੇ ਲਤਾੜ ਛੜੀ ਜੇ ਹਾਂ। ਇਹ ਉੱਥੇ ਫਲਾਣੇ ਪਿੰਡ ਛਿੰਝ ਲੱਗੀ ਏ ਇਸ ਵਾਸਤੇ ਵੀ ਉਹ ਜਿੱਥੇ ਛਿੰਝ ਲੱਗੀ ਹੈ ਉੱਥੇ ਮਤਲਬ ਲਤਾੜ ਹੋਣੀ ਚਾਹੀਦੀ ਹੈ ਹਾਂ। ਇੱਥੇ ਹੋਣ ਦਾ ਕੀ ਤੁੱਕ ਹੈ। ਲੋ ਜੀ ਪਿਆਰਿਓ ਸਾਡੇ ਭਾਈ ਸ਼ਮਤ ਸਾਹਿਬ ਨੇ ਵਾਘਾ ਲਾਹੌਰ ਤੋਂ ਅਖਾਣ ਭੇਜਿਆ ਸੀ ਛਿੰਝ ਪਟਿਆਲੇ ਤੇ ਲਤਾੜ ਪੀਲੋ ਕੀ। ਬਾਈਵਾ ਸਾਹਿਬ ਨੇ ਬੜਾ ਪਿਆਰਾ ਨਖੇੜਾ ਕੀਤਾ ਇਸ ਅਖਾਣ ਦਾ। ਵੇਖੋ ਨਾ ਜਿੱਥੇ ਛਿੰਝ ਪੈਂਦੀ ਏ ਪਿੰਡਾਂ ਦੇ ਵਿੱਚ ਜਦੋਂ ਮੇਲੇ ਲੱਗਦੇ ਸਨ ਤੇ ਉਹ ਆਲੇ ਦੁਆਲੇ ਪਿੰਡ ਦੇ ਬਾਹਰ ਜਿੱਥੇ ਕੋਈ ਕਿਸੇ ਦੀ ਪੈਲੀ ਹੋਣੀ ਜਾਂ ਖੁੱਲਾ ਥਾਂ ਹੋਣਾ ਜਿੱਥੇ ਸਾਰੇ ਪਿੰਡ ਦੇ ਹੋਰ ਲਾਗੇਲੇ ਪਿੰਡਾਂ ਦੇ ਵੀ ਲੋਕਾਂ ਆ ਕੇ ਫਿਰ ਮੇਲਾ ਤੇ ਵੇਖਣਾ ਮਸਲਨ ਕਬੱਡੀ ਹੈ ਜਾਂ ਕੋਈ ਘੋਲ ਨੇ ਤੇ ਛਿੰਝ ਪੈਣੀ ਯਾਨੀ ਮੁਕਾਬਲੇਬਾਜ਼ੀਆਂ ਹੋਣੀਆਂ ਕਿਸੇ ਵੀ ਖੇਡ ਦੀਆਂ ਤੇ ਉੱਥੇ ਫਿਰ ਜਿੱਥੇ ਪਿਆਰਿਓ ਝਗੜੇ ਹੁੰਦੇ ਨੇ ਜਿੱਥੇ ਫਿਰ ਕੌਡੀਆਂ ਖੇਡੀਆਂ ਜਾਂਦੀਆਂ ਨੇ ਉੱਥੇ ਪੈਲੀ ਲਤਾੜ ਕੱਤਦੀ ਹੈ ਨਾ ਜਿਹੜੀ ਫਸਲ ਉੱਗੀ ਹੁੰਦੀ ਏ ਪੈਰਾਂ ਥੱਲੇ ਆ ਕੇ ਮਧੋਲ ਕੱਤਦੀ ਏ ਮਧੋਲਿਆ ਜਾਣਾ ਜਿਹੜਾ ਨਾ ਫਸਲ ਦਾ ਉਹਨੂੰ ਲਤਾੜ ਆਖਦੇ ਨੇ। ਤੇ ਹੁਣ ਵੇਖੋ ਨਾ ਇੱਕ ਬੰਦੇ ਦੀ ਛਿੰਝ ਜਾਂ ਉਹਦਾ ਮੁਕਾਬਲਾ ਤੇ ਹੋਇਆ ਪਟਿਆਲੇ ਕਿਸੇ ਦੇ ਨਾਲ ਉੱਥੇ ਮੁਕਾਬਲਾ ਉਹਦਾ ਜਿਹੜਾ ਘੋਲ ਦਾ ਜਾਂ ਕਬੱਡੀ ਦਾ ਉਹ ਹੋਇਆ ਉਹਦਾ ਪਟਿਆਲੇ। ਉੱਥੇ ਤੇ ਉਹ ਕੋਈ ਖਾਤਰਖਾਹ ਨਤੀਜਾ ਵਹਾ ਨਾ ਸਕਿਆ ਕੋਈ ਆਪਣੀ ਹਿੰਮਤ ਤਾਕਤ ਦਾ ਮੁਜ਼ਾਹਰਾ ਕਰ ਨਾ ਸਕਿਆ ਜਾਂ ਉੱਥੇ ਉਹਦੀ ਕਾਰਕਰਦਗੀ ਨਾਕਸ ਰਹੀ ਉੱਥੇ ਹਾਰ ਗਿਆ। ਹੁਣ ਉਹਨੇ ਬਦਲਾ ਆ ਕੇ ਉਸੇ ਬੰਦੇ ਨੂੰ ਕਿਤੇ ਹੋਰ ਪਿੰਡ ਵੇਖ ਲਿਆ ਤੇ ਉੱਥੇ ਉਹਨੂੰ ਗਿਰੇਬਾਨ ਨੂੰ ਫੜ ਲਿਆ ਜਾਂ ਉੱਥੇ ਉਹਦੇ ਨਾਲ ਲੜ ਝਗੜ ਕੇ ਆਪਣੀ ਉਸ ਬਿਸਤੀ ਦਾ ਬਦਲਾ ਜਾ ਕੇ ਉਹ ਦੂਜੇ ਪਿੰਡ ਪੀਲੋ ਕੀ ਲੈਣ ਲੱਗ ਪਵੇ। ਇਹ ਫੱਬਦਾ ਨੇ ਮਰਦ ਜਿਹੜੇ ਹੁੰਦੇ ਨੇ ਮੈਦਾਨ ਦੇ ਉਹ ਮੌਕੇ ਤੇ ਬਰ ਮੌਕਾ ਔਰ ਬਰ ਮਹਿਲ ਉਸੇ ਵੇਲੇ ਫੈਸਲੇ ਕਰਦੇ ਨੇ। ਮੈਦਾਨ ਜਿੱਤੀ ਦਾ ਮੈਦਾਨ ਦੇ ਵਿੱਚ ਬਾਅਦ ਵਿੱਚ ਆ ਕੇ ਕਿਸੇ ਦੇ ਦਿਲ 'ਚ ਰੰਜ ਰੱਖ ਲੈਣਾ ਤੇ ਕਿਸੇ ਹੋਰ ਥਾਂ ਜਾ ਕੇ ਤੇ ਜਿੱਥੇ ਆਪਣੇ 4 ਘਰ ਹੋਣ ਆਪਣੀਆਂ 5-10 ਡਾਂਗਾ ਹੋਣ ਉੱਥੇ ਉਹਨੂੰ ਕੱਲੇ ਦਕੱਲੇ ਨੂੰ ਵੇਖ ਕੇ ਫੜ ਲੈਣਾ ਤੇ ਉਹਨੂੰ ਜ਼ਲੀਲ ਕਰਨਾ ਜਿਹਨੇ ਤੁਹਾਨੂੰ ਮੈਦਾਨ ਦੇ ਵਿੱਚ ਜ਼ਲੀਲ ਕੀਤਾ ਸੀ ਔਰ ਉੱਥੇ ਮਰਦੇ ਮੈਦਾਨ ਉਹ ਸਾਬਤ ਹੋਇਆ ਸੀ। ਇਹ ਗੱਲ ਨਹੀਂ ਕੋਈ ਫੱਬਦੀ। ਇਸੇ ਗੱਲ ਦੀ ਇਸ ਅਖਾਣ ਵਿੱਚ ਨਿੰਦਿਆ ਕੀਤੀ ਹੋਈ ਹੈ। ਬਾਈਵਾ ਸਾਹਿਬ ਚੜ੍ਹਦੇ ਪੰਜਾਬ ਤੋਂ ਸਾਡੇ ਵੀਰ ਨੇ ਮੋਹਨ ਸਿੰਘ ਕੁੰਦਲਸ ਜੀ 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 ਉਹਨਾਂ ਸਾਈਂ ਅਖਾਣ ਭਿਜਵਾਇਆ ਭਈ ਕੁਆਰੀਆਂ ਨੂੰ ਚਾਹ ਹਾਂਜੀ ਤੇ ਵਿਆਹੀਆਂ ਨੂੰ ਫਾ। ਹਾਂਜੀ ਇਸ ਅਖਾਣ ਵਿੱਚ ਦੱਸਿਆ ਗਿਆ ਕਿ ਜਿਹੜਾ ਪੈਂਡਾ ਕਿਸੇ ਵੇਖਿਆ ਨਹੀਂ ਨਾ ਹੁੰਦਾ ਜੀ, ਜੀ। ਉਹਦਾ ਬੜਾ ਚਾਅ ਹੁੰਦਾ ਹੈ ਕਿ ਮੈਂ ਉਸ ਪੈਂਡੇ ਪਾਂਗਾ ਮੈਂ ਉਹ ਕੰਮ ਕਰਾਂਗਾ ਤੇ ਉਹਦੇ ਤੋਂ ਬਾਅਦ ਮੇਰਾ ਘਰ ਬਣੇਗਾ। ਜਿਸ ਤਰ੍ਹਾਂ ਵਿਆਹ ਦਾ ਤੇ ਇਹ ਹੁੰਦਾ ਨਾ ਕੁੜੀਆਂ ਸੋਚਦੀਆਂ ਨੇ ਕਿ ਮੈਂ ਆਪਣਾ ਘਰ ਬਣਾਵਾਂਗੀ ਤੇ ਸਾਰਾ ਤੇ ਮੇਰਾ ਵਿਆਹ ਹੋਵੇਗਾ ਮੈਂ ਮਾਲਕ ਘਰ ਦੀ ਬਣਾਂਗੀ। ਜੀ ਜੀ ਇਹ ਚਾਹ ਹੁੰਦਾ ਉਹਨਾਂ ਚਿਰ ਜਿੰਨਾ ਚਿਰ ਵਿਆਹ ਹੁੰਦਾ ਨਹੀਂ। ਤੇ ਜਦੋਂ ਵਿਆਹ ਹੋ ਜਾਂਦਾ ਹੈ ਤੇ ਫਿਰ ਵਿਆਹ ਤੋਂ ਬਾਅਦ ਘਰਾਂ ਦੇ 100 ਮਸਲੇ ਮਸਾਇਲ ਵੀ ਹੁੰਦੇ ਨੇ ਉਹ ਫਿਰ ਸਾਰਿਆਂ ਨਜਿੱਠਣੇ ਪੈਂਦੇ ਨੇ।
ਵਾਹ। ਉਹਦੇ 'ਚ ਚਾਨਵਾਨ ਵੀ ਹੁੰਦਾ ਹੈ, ਕਿਸੇ ਦਾ ਬੋਲ ਬੁਲਾਰਾ ਵੀ ਜਰਨਾ ਪੈਂਦਾ ਹੈ। ਜੀ। ਵੇਖੋ ਨਾ, ਘਰ ਵਿੱਚ ਕੁਆਰੀਆਂ ਧੀਆਂ ਦੇ ਮਾਪਿਓ ਦੇ ਮਤਲਬ ਇਹ ਕਿ ਕਿਸੇ ਮੌਕਿਆ ਉਹ ਕੋਈ ਗੱਲ ਕਰਨ ਤੇ ਦਿਲ ਕਰੇ ਅੱਗੋਂ ਉੱਚੀ ਵੀ ਕੂ ਪੈਣ, ਹਾਂ। ਉਹ ਮਾਨ ਧਰਾਣ ਨਾਲ ਹੀ ਹਾਂਜੀ ਹੁੰਦਾ ਹੈ ਜੀ। ਅੱਛਾ, ਲੇਕਿਨ ਉਹ ਸਹੁਰਿਆਂ ਦੇ ਜਾ ਕੇ ਤੇ ਉਹਨਾਂ ਨੂੰ ਬੜਾ ਸੋਚ ਸਮਝ ਕੇ ਵੀ ਜੇ ਸਹੁਰਾ ਕੋ ਆਵਾਜ਼ ਮਾਰੇ ਜਾਂ ਦਾਬਾ ਮਾਰੇ ਤੇ ਅੱਗੋਂ ਚੁੱਪ ਕਰਕੇ ਜਵਾਬ ਦੇਣਾ, ਜਾਂ ਬੜਾ ਨੀਵਿਆਂ ਹੋ ਕੇ ਨਿਮਰਤਾ ਨਾਲ, ਹਾਂ। ਹਾਂਜੀ, ਜਾਂ ਉਹਦਾ ਜੇਠ ਜਾਂ ਉਹਦਾ ਖਾਮੰਦ, ਜੀ ਤੇ ਉਹ ਫਿਰ ਨਾ, ਤੇ ਇਹਦੇ ਤੋਂ ਇਲਾਵਾ ਵੀ ਹੋਰ ਘਰਾਂ ਦੇ ਕਈ ਜਾਂ ਖਰਾਬ, ਜੀ। ਤੇ ਉਹ ਫਿਰ ਮਤਲਬ ਇਹ ਦੱਸਿਆ ਗਿਆ ਵੀ ਕੁਆਰਿਆਂ ਹੁੰਦਿਆਂ ਤੇ ਚਾਹ ਹੁੰਦਾ ਵੀ ਬੜਾ ਵਿਆਹ ਦਾ, ਵੀ ਮੇਰਾ ਵਿਆਹ ਹੋਵੇਗਾ, ਹਾਂ। ਹਾਂਜੀ। ਤੇ ਆਲਮ ਲੁਹਾਰ ਵੀ ਇਹ ਆਂਦਾ ਸੀ ਨਾ, ਅਗਲੇ ਜਾਨ ਟੁਰ ਗਿਆ, ਜਿਸ ਦਿਨ ਮੇਰਾ ਵਿਆਹ ਹੋਵੇਗਾ ਸਾਰੇ ਜੱਗ ਨੂੰ ਚਾਹ ਹੋਵੇਗਾ। ਜੀ। ਪਰ ਜਦੋਂ ਵਿਆਹ ਹੋ ਜਾਂਦਾ ਨਾ, ਤੋ ਜਿਸ ਤਰ੍ਹਾਂ ਨੇ ਕੁੜੀ ਵਾਲੇ ਘਰ ਕੁਝ ਹੋਰ ਗਵਿਆ ਜਾਂਦਾ, ਮੁੰਡੇ ਵਾਲੇ ਘਰ ਕੁਝ ਹੋਰ ਗਵਿਆ ਜਾਂਦਾ। ਹਾਂ ਜੀ। ਤੋ ਵਿਆਹ ਦਾ ਪਤਾ ਤੇ ਫੇਰ ਲੱਗਦਾ ਨਾ ਜਦੋਂ ਵਿਆਹ ਹੋ ਜਾਂਦਾ, ਹਾਂ। ਹਾਂਜੀ। ਤੇ ਵਿਆਹ ਦੇ ਪਾਰੋਂ ਜਿਹੜੇ ਵਕਤ ਜ਼ਿੰਦਗੀ ਨੂੰ ਪੈਂਦੇ ਨੇ, ਉਹ ਕਿਹੜੇ ਕਿਹੜੇ ਹੁੰਦੇ ਨੇ? ਲੋ ਜੀ ਸਾਹਿਬ, ਉਹ ਬੜੀ ਪਿਆਰੀ ਬਾਜਵਾ ਸਾਹਿਬ ਨੇ ਇਸ ਗੱਲ ਦੀ ਵੰਡ ਕੀਤੀ। ਅਖਾਣ ਸੀ ਵੀ ਕੁਆਰੀਆਂ ਨੂੰ ਚਾਹ ਤੇ ਵਿਆਹੀਆਂ ਨੂੰ ਫਾ। ਵੇਖੋ ਨਾ, ਅਸੀਂ ਜਿਸ ਪੈਂਡੇ ਨਹੀਂ ਪਏ ਹੁੰਦੇ ਜਾਂ ਜਿਸ ਥਾਂ ਤੇ ਅਸੀਂ ਨਹੀਂ ਗਏ ਹੁੰਦੇ, ਸਾਨੂੰ ਉੱਥੇ ਪੁੱਜਣ ਦਾ ਬੜਾ ਚਾਹ ਹੁੰਦਾ ਹੈ। ਮਿਸਾਲ ਦੇ ਤੌਰ ਤੇ ਸਾਡਾ ਕੋਈ ਦੋਸਤ ਹੈ, ਉਹਨੇ ਅੱਜ ਤੱਕ ਸ਼ੁਮਾਲੀ ਇਲਾਕਾ ਜਾਤ ਦੀ ਸੈਰ ਨਹੀਂ ਕੀਤੀ, ਜਾਂ ਮਰੀ ਵੱਲ, ਅਗਾਂ ਗਲਗਿਤ ਬਲਤਿਸਤਾਨ ਨਾਲੋਂ ਨਹੀਂ ਗਿਆ, ਤੇ ਚਾਹ ਤੇ ਫਿਰ ਦਿਲ 'ਚ ਹੁੰਦਾ ਨਾ ਜੀ ਕਿ ਬੰਦਾ ਉਧਰ ਜਾਏ, ਜਾ ਕੇ ਉਹ ਇਲਾਕੇ ਵੇਖੇ। ਤੇ ਪਿਆਰਿਓ, ਜਦੋਂ ਉੱਥੇ ਜਾ ਕੇ ਵੇਖੀਦੇ ਨੇ, ਉੱਥੇ ਜਾ ਕੇ ਰਹੀਦਾ, ਉਹਨਾਂ ਪਹਾੜੀ ਪੱਗ ਡੰਡੀਆਂ ਦੇ ਉੱਤੇ ਸਫ਼ਰ ਕਰੀਦਾ, ਖਤਰਨਾਕ ਸੜਕਾਂ ਦੇ ਉੱਤੇ, ਜੀਪਾਂ ਦੇ ਉੱਤੇ ਜਦੋਂ ਬਹਿ ਕੇ ਤੇ ਝੀਲ ਸੈਫਲ ਮਲੂਕ ਤੱਕ ਉੱਤੇ ਜਾਈਦਾ, ਤੇ ਇੱਕ ਵਾਰੀ ਰੱਬ ਯਾਦ ਆ ਜਾਂਦਾ, ਤੇ ਹਰ ਕਦਮ ਤੇ ਮੌਤ ਹੀ ਸਾਹਮਣੇ ਦਿਸਦੀ। ਉਹ ਸਾਰੇ ਚਾਅ ਜਿਹੜੇ ਨੇ ਨਾ ਰਾਹ 'ਚ ਲੈ ਜਾਂਦੇ ਨੇ। ਬੰਦਾ ਆਖਦਾ ਕਿ ਯਾ ਅੱਲਾ, ਇੱਕ ਵਾਰੀ ਮੈਨੂੰ ਪਿਛਾਂ ਵਾਪਸ ਆਪਣੇ ਘਰ ਪਹੁੰਚਾ, ਅੱਗੋਂ ਨਹੀਂ ਮੈਂ ਇਹਨਾਂ ਪੈਣਿਆਂ 'ਚ ਪੈਣ ਲੱਗਾ। ਇਸੇ ਤਰ੍ਹਾਂ ਵੇਖੋ ਨਾ, ਸਾਡੀਆਂ ਜਿਹੜੀਆਂ ਬੱਚੀਆਂ ਕੁਆਰੀਆਂ ਹੁੰਦੀਆਂ ਨੇ ਨਾ, ਉਹ ਨਾਲ ਦੀਆਂ ਕੁੜੀਆਂ ਵਿਆਹੀਆਂ ਜਾਂਦੀਆਂ ਨੇ, ਉਹ ਵੇਖਦੀਆਂ ਨੇ ਵੀ ਇਹ ਮਾਸ਼ਾਅੱਲਾ ਵਿਆਹੀ ਗਈ ਏ, ਹੁਣ ਸਹੁਰੇ ਘਰ ਟੁਰ ਗਈ ਏ, ਫਿਰ ਸੋਹਣੇ ਵੰਨ ਸਵੰਨੇ ਕੱਪੜੇ ਪਾ ਕੇ ਆਉਂਦੀ ਏ, ਕੋਈ ਮੇਕਅਪ ਸ਼ੇਕਅਪ ਵੀ ਕੀਤਾ ਹੁੰਦਾ। ਵਿਆਹੀਆਂ ਧੀਆਂ ਦੇ ਹੋਰ ਥੋੜੇ ਜਿਹੇ ਅੰਦਾਜ਼ੇ ਜ਼ਿੰਦਗੀ ਥੋੜਾ ਬਦਲ ਜੂ ਜਾਂਦਾ ਹੈ। ਕੁਆਰੀਆਂ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਹੁੰਦੀਆਂ ਨੇ, ਅਸੀਂ ਉਹਨਾਂ ਨੂੰ ਏਡਾ ਫਰੈਂਕਲੀ ਬਣਾਵਟ ਸਜਾਵਟ ਦੀ ਇਜਾਜ਼ਤ ਵੀ ਨਹੀਂ ਦਿੰਦੇ। ਅਸੀਂ ਆਖਦੇ ਹਾਂ ਧੀਏ ਇੰਜ ਨਾ ਕਰ। ਜਿਸ ਵੇਲੇ ਧੀ ਵਿਆਹ ਕੱਤਦੀ ਹੈ, ਆਪਣੇ ਘਰ ਦੀ ਹੋ ਜਾਂਦੀ ਹੈ, ਤੇ ਫਿਰ ਮਾਪੇ ਵੀ ਨਹੀਂ ਮੋੜ ਸਕਦੇ। ਉਹ ਆਖਦੇ ਨੇ ਵੀ ਜਿਵੇਂ ਇਹਦਾ ਸਾਈਂ ਆਖਦਾ ਹੈ ਉਸ ਤਰ੍ਹਾਂ ਬਣ ਕੇ ਰਹੋ। ਸੋ ਪਿਆਰਿਓ, ਕੁਆਰੀਆਂ ਨੂੰ ਬੜਾ ਚਾਅ ਹੁੰਦਾ ਕਿ ਮੇਰਾ ਵੀ ਰੱਬ ਘਰ ਕਿਸੇ ਵੇਲੇ ਵਸਾਏਗਾ, ਮੈਂ ਵੀ ਆਪਣੇ ਘਰ ਟੁਰ ਜਾਂਗੀ। ਜਿਵੇਂ ਬਾਜਵਾ ਸਾਹਿਬ ਹੋਣੇ ਆਲਮ ਲੁਹਾਰ ਦਾ ਗਾਣਾ ਵੀ ਸੁਣਾਇਆ, ਮਰਹੂਮ ਨੇ ਬੜਾ ਸੋਹਣਾ ਗਾਣਾ ਗਾਇਆ ਸੀ, ਔਰ ਉਹਦੇ 'ਚ ਸਾਰੇ ਕੁਆਰਿਆਂ ਮੁੰਡਿਆਂ ਦੇ ਚਾਅ ਦੱਸੇ ਸਨ। ਇਹ ਜਿਹੜਾ ਅਖਾਣ ਇਹ ਸਿਰਫ ਕੁੜੀਆਂ ਤੱਕ ਹੀ ਮਹਦੂਦ ਨਹੀਂ, ਮੁੰਡੇ ਵੀ ਵਿੱਚ ਹੀ ਨੇ ਨਾ ਜੀ। ਵੀ ਕੁਆਰੀਆਂ ਨੂੰ ਚਾਅ, ਯਾਨੀ ਕੁਆਰੇ ਮੁੰਡਿਆਂ ਨੂੰ ਵੀ ਬੜਾ ਚਾਅ ਹੁੰਦਾ ਵੀ ਮੇਰਾ ਵਿਆਹ ਹੋ ਜਾਏ। ਇਸੇ ਤਰ੍ਹਾਂ ਧੀਆਂ ਨੂੰ ਵੀ। ਤੇ ਜਦੋਂ ਵਿਆਹ ਹੋ ਜਾਂਦਾ ਤੇ ਫਿਰ ਵਿਆਹੀਆਂ ਨੂੰ ਫਾ, ਯਾਨੀ ਫਿਰ ਬਹੁਤ ਸਾਰੀਆਂ ਜ਼ਿੰਮੇਦਾਰੀਆਂ ਹੋ ਜਾਂਦੀਆਂ ਨੇ। ਬਾਜਵਾ ਸਾਹਿਬ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਵੀ ਆਪਣੇ ਘਰ ਦੀ ਮੌਜ ਹੋ ਰਹੇ, ਆਪਣੇ ਮਾਪਿਆਂ ਨੂੰ ਕਿਸੇ ਵੇਲੇ ਆਵਾਜ਼ ਮਾਰਨ ਤੇ ਬੱਚਾ ਨਾ ਵੀ ਗੱਲ ਸੁਣੇ, ਜਾਂ ਨਾ ਵੀ ਕਰਦੇ ਵੀ ਅੰਮੀ ਜੀ ਮੇਰੀ ਤਬੀਅਤ ਨਹੀਂ ਠੀਕ, ਜਾਂ ਮੈਂ ਲੇਟਿਆ ਆਇਆ ਵਾਂ, ਤੇ ਮਾਂ ਤੇ ਇਗਨੋਰ ਕਰ ਛੱਡਦੀ ਹੈ। ਪਰ ਉੱਥੇ ਸੱਸ ਦੇ ਘਰ ਜਾ ਕੇ ਸਹੁਰੇ ਤੇ ਫਿਰ ਨਹੀਂ ਇਗਨੋਰ ਕਰਦੇ। ਉੱਥੇ ਸਾਈਂ ਵੀ ਬੜਾ ਹੀ ਕੋਈ ਚੰਗਾ ਹੋਵੇ ਤੇ ਉਹ ਚੁੱਪ ਕਰ ਰਵੇ, ਅਦਰਵਾਈਜ਼ ਫਿਰ ਝਾੜਾਂ ਵੀ ਪੈ ਜਾਂਦੀਆਂ ਨੇ ਅੱਗੋਂ। ਫਿਰ ਧੀਆਂ ਨੂੰ ਉੱਥੇ ਜਾ ਕੇ ਤੇ ਬੜੀਆਂ ਔਖਤਾਂ ਭੋਗਣੀਆਂ ਪੈਂਦੀਆਂ ਨੇ। ਅੱਗੋਂ ਬਾਲ ਬੱਚੇ ਹੋ ਜਾਣ, ਹੋਰ ਜ਼ਿੰਮੇਦਾਰੀਆਂ ਵੱਧ ਜਾਂਦੀਆਂ। ਇਸੇ ਤਰ੍ਹਾਂ ਮੁੰਡੇ ਕੁਆਰੇ ਵਿਹਲੇ ਮਾਪਿਆਂ ਤੇ ਪਏ ਹੁੰਦੇ ਨੇ, ਜਦੋਂ ਸ਼ਾਦੀ ਕਰ ਲੈਣ ਫਿਰ ਉਹਨਾਂ ਆਪਣੇ ਬੱਚਿਆਂ ਦੀਆਂ ਫੀਸਾਂ, ਉਹਨਾਂ ਨੂੰ ਸਕੂਲੇ ਛੱਡ ਕੇ ਆਉਣਾ, ਵਾਪਸ ਲੈ ਕੇ ਆਉਣਾ, ਯਾਨੀ ਜਿਹੜੀਆਂ ਔਕੜਾਂ ਔਰ ਮੁਸੀਬਤਾਂ ਝੱਲਣੀਆਂ ਪੈਂਦੀਆਂ ਨੇ ਨਾ ਜੀ, ਉਹ ਖੁਸ਼ੀਆਂ ਨਾਲੋਂ ਬਹੁਤ ਜ਼ਿਆਦਾ ਜ਼ਿੰਮੇਦਾਰੀਆਂ ਪੈ ਜਾਂਦੀਆਂ ਨੇ। ਇਸ ਅਖਾਣ ਵਿੱਚ ਉਹੀ ਜ਼ਿਕਰ ਕੀਤਾ ਗਿਆ ਵੀ ਕੁਆਰਿਆਂ ਨੂੰ ਤਾਂ ਬੜਾ ਹੁੰਦਾ ਨਾ ਚਾਅ, ਤੇ ਜਦੋਂ ਵਿਆਹੇ ਜਾਣ ਤਾਂ ਪਤਾ ਤਾਂ ਫਿਰ ਲੱਗੇਗਾ ਨਾ, ਜਦੋਂ ਫਿਰ ਪੰਜਾਲੀ ਗੱਲ ਪੈ ਜਾਂਦੀ, ਘਰਦਾਰੀ ਪੂਰੀ ਕਰਨੀ ਪਵੇਗੀ। ਫਿਰ ਬਾਜਵਾ ਸਾਹਿਬ ਚੜ੍ਹਦੇ ਪੰਜਾਬ ਤੋਂ ਭਾਈ ਪਰਮਿੰਦਰ ਸਿੰਘ ਗਿੱਲ ਸਾਡੇ ਵੀਰ ਨੇ, ਸਾਡੇ ਪੱਕੇ ਦਰਸ਼ਕ ਨੇ, ਉਹਨਾਂ ਜਨਾਬ ਅਖਾਣ ਭਿਜਵਾਇਆ, ਬਲਕਿ ਪੀਰ ਵਾਰਿਸ ਸ਼ਾਹ ਸਾਹਿਬ ਦਾ ਇੱਕ ਮਿਸਰਾ ਹੀ ਹੈ
ਕਾਰ ਸਾਜ਼ ਰੱਬ ਤੇ ਫੇਰ ਦੌਲਤ, ਹੂੰ। ਸਭੇ ਮਿਹਨਤਾਂ ਪੇਟ ਦੇ ਕਾਰਨੇ ਨੇ। ਪੂਰੀ ਕਾਇਨਾਤ ਦੀ ਜਿਹੜਾ ਸਿਰਜਣਹਾਰ ਹੈ ਉਹ ਰੱਬ ਸੋਹਣਾ ਹੈ। ਅੱਲਾਹੁ ਅਕਬਰ। ਪੂਰੀ ਦੁਨੀਆ ਦੇ ਕਾਰਸਾਜ਼ ਦਾ ਮਤਲਬ ਹੈ ਕੰਮ ਸਵਾਰਨ ਵਾਲਾ, ਵਾਹ ਉਹ ਤੇ ਰੱਬ ਹੈ ਪੂਰੀ ਦੁਨੀਆ ਦਾ। ਉਹਦੇ ਤੋਂ ਬਾਅਦ ਤੁਹਾਡੀ ਦੌਲਤ ਜਿਹੜੀ ਹੈ ਅਗਰ ਉਹਦੀ ਮਨਜ਼ੂਰੀ ਹੋਏ ਤੇ ਤੁਹਾਡੇ ਕੰਮ ਆ ਸਕਦੀ, ਹਾਂ। ਨਹੀਂ ਤੇ ਫਿਰ ਜਿਵੇਂ ਉਹ ਸੁਥਰੇ ਨੇ ਕਿਹਾ ਸੀ ਵੀ ਮੂੰਹ ਵਿੱਚ ਰਹੇ ਗਰਾ। ਆਹਾ। ਹਾਂਜੀ, ਮਤਲਬ ਬੰਦੇ ਨੂੰ ਤੇ ਮਾਣ ਹੈ ਨਾ, ਮੈਂ ਰੋਟੀ ਕਮਾਈ ਹੈ, ਮੈਂ ਹੁਣ ਲੱਗਾ ਖਾਣ, ਆਹ। ਲੇਕਿਨ ਉਹਨੇ ਅਗਾ ਜਾਨ ਦੇਣੀ ਹੈ ਜਾਂ ਨਹੀਂ ਜਾਨ ਦੇਣੀ, ਇਹ ਰੱਬ ਦੀ ਮਰਜ਼ੀ ਹੈ। ਵਾਹ ਵਾਹ ਵਾਹ। ਤੇ ਗੱਲ ਇਹ ਹੈ ਕਿ ਕਾਰਸਾਜ਼ ਤੁਹਾਡੇ ਕੰਮ ਸਾਰੇ ਸਵਾਰਨ ਵਾਲਾ ਜਿਹੜਾ ਹੈ, ਉਹ ਰੱਬ ਸੋਹਣਾ ਹੈ। ਹਮੇਸ਼ਾ ਉਹਦੇ ਵੱਲ ਧਿਆਨ ਰੱਖਿਆ ਕਰੋ, ਹਾਂ। ਆਪਣੀ ਦੌਲਤ ਵੱਲੋਂ ਵੇਖਣ ਦੀ ਥਾਂ ਉਧਰ ਵੇਖਿਆ ਕਰੋ ਵਾਹ। ਕਿ ਉਹਦੀ ਵਜ੍ਹਾ ਨਾਲ ਮੈਨੂੰ ਦੌਲਤ ਉਹਨੇ ਦਿੱਤੀ ਹੈ, ਜੀ ਜੀ। ਉਹਦੀ ਰਹਿਮਤ ਦੀ ਵਜ੍ਹਾ ਨਾਲ ਮੇਰੇ ਕੋਲ ਇਹ ਦੌਲਤ ਹੈ। ਅਗਰ ਉਹਦੀ ਨਜ਼ਰ ਸਵੱਲੀ ਹੈ ਤੇ ਮੇਰੇ ਦੌਲਤ ਕੰਮ ਆ ਸਕਦੀ ਹੈ, ਨਹੀਂ ਤੇ ਮੇਰੇ ਲਈ ਇਹ ਸ਼ੀਸ਼ਨਾਗ ਬਣ ਸਕਦੀ ਹੈ। ਵਾਹ ਵਾਹ। ਹਾਂਜੀ। ਵਾਹ। ਤੇ ਜਿਹੜੀਆਂ ਮਤਲਬ ਇਹ ਕਿ ਅਗਲਾ ਜਿਹੜਾ ਮਾਮਲਾ ਹੈ ਮੈਂ ਮਿਸਰਾ ਹੈ, ਸਭੇ ਹਾਂਜੀ। ਸਭੇ ਮਿਹਨਤਾਂ ਪੇਟ ਦੇ ਕਾਰਨ। ਹਾਂਜੀ, ਤੇ ਜ਼ਿੰਦਗੀ 'ਚ ਜੋ ਵੀ ਬੰਦਾ ਕਰਦਾ ਨਾ ਜੀ, ਉਹ ਐਸ ਪੇਟ ਵਾਸਤੇ ਕਰਦਾ ਹੈ ਕਿ ਮੈਂ ਮਤਲਬ ਇਹ ਕਿ ਆਪਣਾ ਬਾਲ ਬੱਚਾ ਪਾਲਾਂ, ਆਪਣੇ ਪੇਟ 'ਚ ਰੋਟੀ ਪਾਵਾਂ, ਕਿਉਂਕਿ ਇਹ ਜਿਹੜਾ ਤੰਦੂਰ ਹੈ ਇਹਦੇ 'ਚ ਬਾਲਣ ਤੇ ਪਾਣਾ ਬੜਾ ਜ਼ਰੂਰੀ ਹੈ। ਹਾਂ। ਇਸ ਵਾਸਤੇ ਸਾਰੀਆਂ ਮਿਹਨਤਾਂ ਜਿੰਨੀਆਂ ਵੀ ਬੰਦਾ ਦੁਨੀਆ 'ਚ ਕਰਦਾ ਹੈ, ਜੀ। ਉਹ ਆਪਣੇ ਢਿੱਡ ਵਾਸਤੇ ਕਰਦਾ ਹੈ। ਵਾਹ। ਔਰ ਉਹਨੂੰ ਚਾਹੀਦਾ ਹੈ ਕਿ ਮੈਂ ਇਹ ਮਿਹਨਤ ਜਿਹੜੀ ਕਰਨਾ ਨਾ, ਇਹਦੇ ਵਿੱਚ ਕੋਈ ਹਰਾਮ ਦਾ ਲੁਕਮਾ ਮੈਂ ਮੂੰਹ 'ਚ ਨਾ ਜਾਣ ਦੇਵਾਂ। ਵਾਹ ਜਿਹੜਾ ਸਹੀ ਮੂਮਨ ਨੇ ਉਹਦੀ ਤੇ ਨਿਸ਼ਾਨੀ ਹੈ ਕਿ ਕੱਚੇ ਪੱਕੇ ਦਾ ਧਿਆਨ ਰੱਖੇ। ਵਾਹ। ਹਾਂਜੀ, ਵਾਹ ਵਾਹ। ਕਿ ਮੈਂ ਮਤਲਬ ਨਜਾਇਜ਼ ਕੋਈ ਸ਼ੈ, ਕਿਸੇ ਦਾ ਹੱਕ ਮਾਰਿਆ ਹੋਇਆ ਜਾਂ ਕੋਈ ਇਸ ਤਰ੍ਹਾਂ ਦਾ ਜਿਹਦੇ ਨਾਲ ਕਿਸੇ ਨਾਲ ਨਿਆਂ ਕੀਤਾ ਗਿਆ, ਉਹ ਲੁਕਮਾ ਮੈਂ ਮੂੰਹ 'ਚ ਨਾ ਜਾਣ ਦੇਵਾਂ। ਅੱਲਾਹ। ਤੇ ਫਿਰ ਜਦੋਂ ਬੰਦੇ ਦਾ ਇਹ ਧਿਆਨ ਰਹੇਗਾ ਤੇ ਅੱਲਾ ਸੋਹਣਾ ਪੱਕੀ ਬਾਤ ਹੈ ਕਿ ਉਹਦਾ ਵੀ ਧਿਆਨ ਰੱਖੇਗਾ, ਉਹਦੇ ਮਸਲਿਆਂ ਮਾਮਲਿਆਂ ਦਾ ਵੀ ਧਿਆਨ ਰੱਖੇਗਾ। ਵਾਹ। ਕਿਉਂਕਿ ਖੁਦਾ ਆਂਦਾ ਮੈਂ ਬੰਦੇ ਨੂੰ ਦੌਲਤ ਦੇ ਕੇ ਖੋ ਕੇ, ਇੱਜ਼ਤ ਦੇ ਕੇ ਖੋ ਕੇ, ਔਲਾਦ ਦੇ ਕੇ ਖੋ ਕੇ ਵੇਨਾ ਆਜ਼ਮਾਨਾ, ਜਿਹੜੇ ਮੇਰੇ ਸਾਬਤ ਕਦਮ ਬੰਦੇ ਨੇ ਮੈਂ ਉਹਨਾਂ ਤੇ ਰਹਿਮਤਾਂ ਦੇ ਬੂਹੇ ਖੋਲਦੇ ਨੇ। ਪਿਆਰਿਓ, ਭਾਈ ਪਰਮਿੰਦਰ ਸਿੰਘ ਗਿੱਲ ਹੋਰਾਂ ਨੇ ਸਾਨੂੰ ਪੀਰ ਵਾਰਿਸ ਸ਼ਾਹ ਸੈਯਦ ਦਾ ਜਿਹੜਾ ਮਿਸਰਾ ਭਜਵਾਇਆ, ਬਾਈਵਾ ਸਾਹਿਬ ਨੇ ਉਹਦਾ ਬੜਾ ਹੀ ਸੋਹਣਾ ਤਰਜਮਾ ਕੀਤਾ। ਇਹ ਜਿਹੜਾ ਮਿਸਰਾ ਹੈ ਇਹਦੇ ਦੋ ਹਿੱਸੇ ਨੇ, ਦੋ ਪਾਰਟ ਨੇ। ਪਹਿਲੇ ਪੀਰ ਵਾਰਿਸ ਸ਼ਾਹ ਨੇ ਹਿੱਸੇ 'ਚ ਆਖਿਆ ਵੀ ਕਾਰ ਸਾਜ਼ ਰੱਬ ਤੇ ਫੇਰ ਦੌਲਤ, ਤੇ ਦੂਜਾ ਹਿੱਸਾ ਹੈ ਵੀ ਸਭੇ ਮਿਹਨਤਾਂ ਪੇਟ ਦੇ ਕਾਰਨੇ ਨੇ। ਯਾਨੀ ਦੇਖੋ, ਅੱਲਾਹ ਪਾਕ ਸੱਚਾ ਹੀ ਸਾਡੀ ਜ਼ਿੰਦਗੀ ਦੇ ਵਿੱਚ ਸਾਡਾ ਮਦਦਗਾਰ ਹੈ। ਸਾਡਾ ਕੋਈ ਵੀ ਵਿਗੜਿਆ ਕੰਮ ਜਿਹੜਾ ਉਹਨੂੰ ਅੱਲਾਹ ਹੀ ਬਣਾਉਂਦਾ ਹੈ। ਪਿਆਰਿਓ, ਅਸੀਂ ਆਖਦੇ ਹਾਂ ਵੀ ਵਿਗੜੀ ਬਣਾਉਣ ਵਾਲਾ ਸਾਡਾ ਸੱਚਾ ਸਾਹਿਬ ਹੈ, ਸਾਡਾ ਰੱਬ ਹੈ। ਸਾਡੇ ਕੰਮ ਸਾਰੇ ਰੱਬ ਸਵਾਰਦਾ ਹੈ। ਔਰ ਉਸ ਤੋਂ ਬਾਅਦ ਦੌਲਤ ਅੱਲਾਹ ਪਾਕ ਦਿੱਤੀ ਹੋਵੇ, ਉਹ ਵੀ ਸਾਨੂੰ ਕਈ ਬਖੇੜਿਆਂ ਚੋਂ ਕੱਢਣ ਦਾ ਸਬੱਬ ਬਣ ਜਾਂਦੀ ਹੈ। ਲੇਕਿਨ ਕੱਲੀ ਦੌਲਤ ਜਿਹੜੀ ਹੈ ਨਾ ਜੀ, ਉਹ ਸਾਡੇ ਕੰਮ ਨਹੀਂ ਆ ਸਕਦੀ। ਬਾਜਵਾ ਸਾਹਿਬ ਸਹੀ ਫਰਮਾਇਆ। ਵੇਖੋ ਨਾ, ਇੱਕ ਬੰਦਾ ਅਰਬਪਤੀ ਹੈ, ਉਹਨੂੰ ਕੈਂਸਰ ਹੋ ਗਿਆ, ਤੇ ਪਿਆਰਿਓ ਕਿਆ ਅਰਬਪਤੀ ਬੰਦਾ ਸਹੀ ਹੋ ਜਾਏਗਾ? ਇਸ ਤਰ੍ਹਾਂ ਨਹੀਂ ਹੁੰਦਾ। ਜਿੰਨੀ ਦੇਰ ਰੱਬ ਦੀ ਜ਼ਾਤ ਪਾਕ ਮਿਹਰ ਨਾ ਕਰੇ, ਅੱਲਾਹ ਪਾਕ ਚਾਹੇ, ਤੇ ਉਸ ਅਜ਼ਾਬ ਵਿੱਚੋਂ ਉਹ ਨਿਕਲ ਆਵੇਗਾ, ਆਪਣੀ ਬਿਮਾਰੀ ਵਾਲੇ ਅਜ਼ਾਬ ਦੇ ਵਿੱਚੋਂ। ਲੇਕਿਨ ਜੇ ਮੇਰੇ ਸਾਹਿਬ ਨੂੰ ਨਹੀਂ ਮਨਜ਼ੂਰ, ਤੇ ਫਿਰ ਦੌਲਤ ਵੀ ਕੰਮ ਨਹੀਂ ਆਉਂਦੀ। ਜੇ ਦੌਲਤ ਕੰਮ ਆਉਂਦੀ ਹੋਵੇ ਪਿਆਰਿਓ, ਤੇ ਅਮੀਰ ਤੇ ਨਾ ਫਿਰ ਕਦੀ ਗਰੀਬ ਹੋਣ, ਨਾ ਕਦੀ ਬਿਮਾਰ ਹੋਣ, ਨਾ ਉਹਨਾਂ ਦਾ ਕਦੀ ਕੋਈ ਕੰਮ ਡੱਕਿਆ ਜਾਏ। ਜੇ ਦੌਲਤ ਹੀ ਸਾਰੇ ਕੰਮ ਸਵਾਰਦੀ ਹੋਵੇ, ਅਮੀਰ ਦਾ ਫਿਰ ਕੋਈ ਕੰਮ ਡੱਕਿਆ ਨਾ ਜਾਏ, ਉਹਦੇ ਅੱਗੇ ਤੇ ਰੁਕਾਵਟ ਹੀ ਕੋਈ ਨਾ ਆਵੇ। ਲੇਕਿਨ ਅੱਲਾਹ ਪਾਕ ਦੀ ਮਰਜ਼ੀ ਹੋਵੇ ਤੇ ਉਹ ਵੀ ਤਾਂ ਹੀ, ਅਮੀਰ ਬੰਦਾ ਵੀ ਤਾਂ ਹੀ ਕਿਸੇ ਬਿਮਾਰੀ 'ਚ, ਕਿਸੇ ਮਰਜ਼ 'ਚ, ਕਿਸੇ ਮੁਸੀਬਤ 'ਚ ਫਸ ਜਾਏ, ਤੇ ਤਾਂ ਹੀ ਨਿਕਲ ਸਕਦਾ ਜੇ ਸਾਹਿਬ ਚਾਹੇ। ਇਸ ਵਾਸਤੇ ਪਹਿਲੇ ਹਿੱਸੇ 'ਚ ਪੀਰ ਵਾਰਿਸ ਸ਼ਾਹ ਸੈਯਦ ਨੇ ਇਹ ਸਾਨੂੰ ਇੱਕ ਯੂਨੀਵਰਸਲ ਟਰੁੱਥ ਬਾਰੇ ਦੱਸਿਆ ਵੀ ਕਾਰ ਸਾਜ਼ ਰੱਬ ਤੇ ਫੇਰ ਦੌਲਤ। ਅੱਗੋਂ ਫਿਰ ਉਹਨਾਂ ਫਰਮਾਇਆ ਵੀ ਸਭੇ ਮਿਹਨਤਾਂ ਪੇਟ ਦੇ ਕਾਰਨ ਨੇ। ਜੋ ਵੀ ਕੋਈ ਬੰਦਾ ਮਿਹਨਤ ਕਰਦਾ ਹੈ, ਕਿਸੇ ਵੀ ਕੰਮ ਨੂੰ, ਪੇਸ਼ੇ ਨੂੰ ਅਪਣਾਉਂਦਾ ਹੈ, ਵੇਖੋ ਨਾ, ਕੋਈ ਜੁੱਤੀਆਂ ਪਿਆ ਗੰਢਦਾ ਢਿੱਡ ਭਰਨ ਵਾਸਤੇ, ਕੋਈ ਪੈਲੀ ਪਿਆ ਵਾਹੁੰਦਾ ਪੇਟ ਭਰਨ ਵਾਸਤੇ, ਕੋਈ ਸਰਕਾਰੀ ਨੌਕਰੀ ਪਿਆ ਕਰਦਾ, ਕੋਈ ਤਜਾਰਤ ਪਿਆ ਕਰਦਾ, ਕੋਈ ਦੁਕਾਨਦਾਰ ਹੈ। ਜਿੰਨੀਆਂ ਵੀ ਕੋਈ ਬੰਦਾ ਮਿਹਨਤਾਂ ਕਰਦਾ ਹੈ,
ਕੋਈ ਪੇਸ਼ਾ ਇਖਤਿਆਰ ਕਰਦਾ ਹੈ ਆਪਣੇ ਪੇਟ ਨੂੰ, ਆਪਣੇ ਬਾਲ ਬੱਚੇ ਦਾ ਪੇਟ ਭਰਨ ਦੇ ਵਾਸਤੇ, ਸਭ ਤੋਂ ਪਹਿਲੀ ਟਾਪ ਪ੍ਰਾਇੋਰਟੀ ਤੇ ਰੋਟੀ ਹੈ। ਦੂਜੇ ਨੰਬਰ ਤੇ ਫਿਰ ਹੋਰ ਦੀਗਰ ਲਵਾਜ਼ਮਾਤ ਵੀ ਸਾਡੀ ਜ਼ਿੰਦਗੀ ਦੇ ਨੇ, ਉਹ ਵੀ ਇਸੇ ਦੇ ਵਿੱਚ ਹੀ ਆ ਜਾਂਦੇ ਨੇ। ਵੀ ਬੰਦਾ ਜਿਹੜੀ ਵੀ ਮਿਹਨਤ ਕਰਦਾ ਹੈ ਆਪਣੀ ਹਯਾਤੀ ਗੁਜ਼ਾਰਨ ਵਾਸਤੇ, ਆਪਣੇ ਪੇਟ ਦਾ ਦੋਜ਼ਖ ਭਰਨ ਵਾਸਤੇ, ਇਹ ਸਾਰੀਆਂ ਹੀ ਮਿਹਨਤਾਂ ਕਰਦਾ ਹੈ। ਬਾਈਵਾ ਸਾਹਿਬ ਚਕਵਾਲ ਦਾ ਸ਼ਹਿਰ ਏ ਤਲਾ ਗੰਗ, ਉੱਥੇ ਸਾਡੇ ਇੱਕ ਪਿਆਰੇ ਵਸਦੇ ਨੇ ਅਮਜਦ ਅਲੀ ਬਾਗ ਫਿਰਦੌਸੀ ਜੀ। ਉਹਨਾਂ ਸਾਰਾ ਅੱਜ ਬੜਾ ਹੀ ਪਿਆਰਾ ਇੱਕ ਅਖਾਣ ਭਿਜਵਾਇਆ ਹੈ। ਫਰਮਾਉਂਦੇ ਨੇ ਵੀ ਬੰਦੇ ਦਾ ਮੂੰਹ ਕੋਝਾ ਹੋਵੇ ਤੇ ਹੋਵੇ, ਉਹਦੀ ਕੰਡ ਮੈਲੀ ਨਹੀਂ ਹੋਣੀ ਚਾਹੀਦੀ। ਵੇਖੋ ਨਾ, ਰੂਪ ਰੰਗ ਤੇ ਸਾਰੇ ਰੱਬ ਦੇ ਬਣਾਏ ਹੋਏ ਨੇ। ਹਾਂਜੀ ਕਿਸੇ ਨੂੰ ਫੀਨਾ, ਕਿਸੇ ਨੂੰ ਕਾਲਾ, ਕਿਸੇ ਨੂੰ ਚਿੱਟਾ, ਜੀ। ਕਿਸੇ ਦਾ ਨੱਕ ਜ਼ਰਾ ਉਸਰਾਂ ਦਾ, ਕਿਸੇ ਦਾ ਜਿਹੜਾ ਚਿਹਰਾ ਐਡਾ ਮਤਲਬ ਇੱਕ ਬੜਾ ਮਨ ਖਿੱਚ, ਕਿਸੇ ਦਾ ਜ਼ਰਾ ਬਡੌਲ, ਇਹ ਤਾਂ ਸਾਰੇ ਰੱਬ ਦੀ ਮਰਜ਼ੀ ਹੈ, ਵਾਹ। ਜਿਵੇਂ ਉਹ ਬਿਹਤਰ ਸਮਝਦਾ ਹੈ। ਤੇ ਇਹਦੇ 'ਚ ਦੱਸਿਆ ਗਿਆ ਕਿ ਬੰਦੇ ਦਾ ਚਿਹਰਾ ਬੇਸ਼ੱਕ ਏਡਾ ਮਤਲਬ ਮਨ ਖਿੱਚ ਜਾਂ ਦਿਲ ਨੂੰ ਲੱਗਣ ਵਾਲਾ ਨਾ ਹੋਵੇ, ਪਰ ਉਹਦੀਆਂ ਕਰਤੂਤਾਂ ਜਿਹੜੀਆਂ ਨੇ ਨਾ ਜੀ, ਹਾਂਜੀ, ਉਹ ਬੜੀਆਂ ਠੀਕ ਹੋਣੀਆਂ ਚਾਹੀਦੀਆਂ ਨੇ। ਉਹਦਾ ਜਿਹੜਾ ਕੰਮਕਾਰ ਹੈ ਨਾ, ਉਹਦੀਆਂ ਕਰਤਾਂ, ਉਹਦਾ ਬੋਲ ਬੁਲਾਰਾ, ਉਹਦਾ ਵਰਤ ਵਿਹਾਜ, ਉਹਦਾ ਕੀਤਾ ਕਾਰੇ ਤੇ ਅਪੜਨਾ, ਇਹ ਇੰਨਾ ਕੁ ਚੰਗਾ ਹੋਣਾ ਚਾਹੀਦਾ ਹੈ ਕਿ ਮਤਲਬ ਇਹ ਵੇ ਪਈ ਚੁੱਕੇ ਹੈ ਤੇ ਰੱਬ ਦੀ ਖਲਕ ਹੈ ਨਾ ਸਾਰੀ, ਜੀ। ਇਹ ਰੱਬ ਦੀ ਤਖਲੀਕ ਹੈ, ਰੱਬ ਦੀ ਸਿਰਜਣਾ ਹੈ। ਰੱਬ ਜਿਵੇਂ ਦਾ ਚਾਹਿਆ ਉਹਨੂੰ ਬਣਾ ਦਿੱਤਾ, ਹਾਂਜੀ, ਕਿ ਰੱਬ ਦੀ ਮਰਜ਼ੀ ਨਾਲ ਹੈ ਨਾ ਜੀ। ਜੀ, ਜੀ। ਵੇਖੋ ਨਾ, ਮਰਜ਼ੀ ਨਾਲ ਤੇ ਬੰਦਾ ਮਤਲਬ ਤੁਸੀਂ ਦੁਨੀਆ 'ਚ ਨਹੀਂ ਨਾ ਆ ਸਕਦਾ। ਜੀ, ਕਿਸ ਤਰ੍ਹਾਂ ਆਇਆ ਦੁਨੀਆ 'ਚ, ਵੇਖੋ ਨਾ, ਗੌਰ ਕਰੋ ਅੱਲਾਹ ਇਹਦੀ ਸਿਰਜਣਾ ਦੇ ਬਾਰੇ 'ਚ। ਅੱਲਾਹ। ਕੰਨਾਂ ਨੂੰ ਬੰਦਾ ਹੱਥ ਲਾਉਂਦਾ ਹੈ। ਅੱਛਾ, ਤੇ ਇਹ ਮਤਲਬ ਇਹ ਹੈ ਕਿ ਜੇ ਤੇ ਉਹ ਦੁਨੀਆ 'ਚ ਜ਼ਾਹਰੀ ਪੱਖੋਂ ਏਡਾ ਖੂਬਸੂਰਤ ਨਹੀਂ, ਜੀ। ਲੇਕਿਨ ਉਹਦਾ ਅੰਦਰ ਇੰਨਾ ਖੂਬਸੂਰਤ ਹੋਣਾ ਚਾਹੀਦਾ ਹੈ, ਤੇ ਉਹਦਾ ਵਰਤ ਵਿਹਾਰ ਇੰਨਾ ਖੂਬਸੂਰਤ ਹੋਣਾ ਚਾਹੀਦਾ ਹੈ ਕਿ ਉਹ ਇੱਕ ਮਿਸਾਲ ਬਣ ਜਾਏ ਲੋਕਾਂ ਵਾਸਤੇ। ਲੋ ਜੀ ਪਿਆਰਿਓ, ਸਾਡੇ ਵੀਰ ਅਮਜਦ ਅਲੀ ਬਾਗ ਸਾਹਿਬ ਨੇ ਸਾਨੂੰ ਤਲਾ ਗੰਗ ਤੋਂ ਭਿਜਵਾਇਆ ਸੀ, ਜਿਹੜਾ ਅਖਾਨ ਬਾਈਵਾ ਸਾਹਿਬ ਨੇ ਬੜਾ ਹੀ ਪਿਆਰਾ ਉਹਦਾ ਨਖੇੜਾ ਕੀਤਾ ਹੈ ਵੀ ਬੰਦੇ ਦਾ ਮੂੰਹ ਕੋਝਾ ਹੋਵੇ ਤੇ ਹੋਵੇ, ਉਹਦੀ ਕੰਡ ਮੈਲੀ ਨਹੀਂ ਹੋਣੀ ਚਾਹੀਦੀ। ਦੇਖੋ ਨਾ, ਹੁਣ ਬੰਦੇ ਦਾ ਮੂੰਹ ਜਿਸ ਤਰ੍ਹਾਂ ਦਾ ਵੀ ਹੈ, ਕਿੰਨੀ ਸੋਹਣੀ ਬਾਈਵਾ ਸਾਹਿਬ ਨੇ ਗੱਲ ਸਮਝਾਈ। ਉਹ ਤੇ ਅੱਲਾਹ ਪਾਕ ਨੇ ਖਲਕਿਆ, ਕਿਸੇ ਦਾ ਚਿਹਰਾ ਅੱਲਾਹ ਪਾਕ ਬਣਾਇਆ। ਤੇ ਕਈ ਬੰਦੇ ਜਿਹੜੇ ਨੇ ਨਾ ਜੀ, ਉਹ ਬੜੇ ਪੁਰਕਸ਼ਿਸ਼ ਚਿਹਰੇ ਦੇ ਮਾਲਕ ਹੁੰਦੇ ਨੇ, ਬੜੇ ਖੂਬਸੂਰਤ ਹੁਸੈਨ, ਉਹਨਾਂ ਨੂੰ ਵੇਖ ਕੇ ਲੋਕੀ ਵੇਂਦੇ ਹੀ ਰਹਿ ਜਾਂਦੇ ਨੇ, ਯਾਰ ਕਿੱਡਾ ਸੋਹਣਾ ਜਵਾਨ ਹੈ, ਕਿੱਡਾ ਖੂਬਸੂਰਤ ਆਦਮੀ ਹੈ, ਜਾਂ ਕੋਈ ਖਾਤੂਨ ਹੈ। ਲੇਕਿਨ ਉਹਦੇ ਮੁਕਾਬਲੇ ਤੇ ਪਿਆਰਿਓ ਕਈ ਏਡੇ ਖੂਬਸੂਰਤ ਨਹੀਂ ਵੀ ਹੁੰਦੇ। ਅਖਾਨ ਵਿੱਚ ਸਾਨੂੰ ਇਹ ਮੱਤ ਦਿੱਤੀ ਗਈ ਹੈ ਕਿ ਬਜ਼ਾਹਰ ਤੂੰ ਏਡੀ ਭਾਵੇਂ ਮਨ ਖਿੱਚਵੀਂ ਤੇ ਮਨ ਮੋਹਣੀ ਸ਼ਕਲ ਦਾ ਮਾਲਕ ਨਹੀਂ, ਲੇਕਿਨ ਤੇਰਾ ਕਿਰਦਾਰ ਬੜਾ ਆਲਾ ਹੋਣਾ ਚਾਹੀਦਾ। ਵੇਖੋ ਨਾ, ਬੰਦੇ ਦੀ ਮੌਜੂਦਗੀ ਦੇ ਵਿੱਚ ਪਿਆਰਿਓ ਨਾ ਤੇ ਕੋਈ ਉਹਦੇ ਐਬ ਬਿਆਨ ਕਰਦਾ, ਬਹੁਤੇ ਅਸੀਂ ਲੋਕ ਤਾਰੀਫਾਂ ਹੀ ਕਰਨੇ ਆ। ਕਿਸੇ ਤੋਂ ਭਾਵੇਂ ਨਾ ਵੀ ਡਰਦੇ ਹੋਈਏ, ਉਹਦਾ ਦਿਲ ਰੱਖਣ ਦੇ ਵਾਸਤੇ ਹੀ ਅਸੀਂ ਉਹਦੀਆਂ ਸਿਫਤਾਂ ਹੀ ਕਰਨੇ ਆ ਮੂੰਹ ਤੇ। ਅਸਲ ਉਹਦੇ ਬਾਰੇ ਆਪਣੇ ਤਾਸੁਰਾਤ ਅਸੀਂ ਉਦੋਂ ਬਿਆਨ ਕਰਨੇ ਆ ਜਦੋਂ ਉਹ ਬੰਦਾ ਸਾਡੇ ਕੋਲੋਂ ਉੱਠ ਕੇ ਟੁਰ ਜਾਂਦਾ, ਯਾਨੀ ਸਾਡੇ ਵੱਲ ਕੰਡ ਕਰਕੇ ਜਦੋਂ ਟੁਰ ਪੈਂਦਾ। ਹੁਣ ਸਾਨੂੰ ਉਹਦੀ ਕੰਡ ਨਜ਼ਰ ਆਉਂਦੀ ਹੁੰਦੀ ਏ, ਉਹਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੁੰਦਾ, ਪਰਾਂ ਨੂੰ ਜੋ ਕੋਈ ਜਾਂਦਾ ਪਿਆ ਤੇ ਮੈਨੂੰ ਪਿੱਛੋਂ ਉਹਦੀ ਕੰਡ ਹੀ ਦਿਸਣੀ ਹੈ ਨਾ। ਹੁਣ ਅਸੀਂ ਚਾਰ ਬੰਦੇ ਬੈਠੇ ਸਾਂ ਤੇ ਸਾਡੇ ਵਿੱਚ ਇੱਕ ਬੰਦਾ ਆ ਕੇ ਬਹਿ ਗਿਆ, ਉੱਠ ਕੇ ਟੁਰ ਗਿਆ, ਤੇ ਅਸੀਂ ਚਾਰੇ ਹੁਣ ਉਹਦੀ ਕੰਡ ਪੈ ਵੇਨੇ ਆ ਪਿੱਛੋਂ, ਤੇ ਅਸੀਂ ਚਾਰੇ ਉਹਦੀਆਂ ਤਾਰੀਫਾਂ ਕਰਨ ਲੱਗ ਪਏ। ਇਹਦਾ ਮਤਲਬ ਹੈ ਉਹਦੀ ਕੰਡ ਮੈਲੀ ਨਹੀਂ, ਉਹਦੀ ਗੈਰ ਮੌਜੂਦਗੀ ਦੇ ਵਿੱਚ ਅਸੀਂ ਉਹਦੀਆਂ ਸਿਫਤਾਂ ਪੈ ਬਿਆਨ ਕਰਨੇ ਆ, ਤੇ ਉਹ ਉਸੇ ਦੀਆਂ ਹੀ ਅਸੀਂ ਕਰਾਂਗੇ ਜਿਹੜਾ ਬਾ ਕਿਰਦਾਰ ਹੋਏਗਾ, ਜਿਹਦਾ ਕਿਰਦਾਰ ਬੜਾ ਹੁਸੀਨ ਹੋਏਗਾ, ਜਿਹਦਾ ਮਿਲਨ ਵਰਤਨ ਬੋਲ ਬੁਲਾਰਾ ਸਾਡੇ ਨਾਲ ਬਹੁਤ ਆਲਾ ਹੋਏਗਾ। ਉੱਠ ਕੇ ਵੀ ਟੁਰ ਜਾਏਗਾ ਤੇ ਅਸੀਂ ਪਿਆਰੇ ਉਹਦੀਆਂ ਸਿਫਤਾਂ ਹੀ ਕਰਾਂਗੇ ਕਿ ਯਾਰ ਇਹ ਮਾੜੇ ਦੇ ਕੰਮ ਆਉਂਦਾ, ਇਹ ਗਰੀਬ ਦੇ ਸਿਰ ਤੇ ਹੱਥ ਧਰਦਾ, ਯਾਰ ਏਡਾ ਵੱਡਾ ਚੌਧਰੀ, ਇਹ ਬੋਲਦਾ ਬੜਾ ਮਿੱਠਾ ਹੈ, ਬੜਾ ਬਾ ਇਖਲਾਕ ਹੈ, ਬੜਾ ਖੁਸ਼ ਗੁਫਤਾਰ ਹੈ, ਇਲਮ ਵਾਲਾ ਹੈ। ਉਹਦੀਆਂ ਅਸੀਂ ਸਿਫਤਾਂ ਕਰਦੇ ਰਹਾਂਗੇ ਬਹਿ ਕੇ। ਇਸ ਅਖਾਨ ਵਿੱਚ ਦੱਸਿਆ ਗਿਆ ਹੈ ਕਿ ਅੱਲਾ ਦੇ ਆ ਬੰਦਿਆ, ਇਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰ, ਇਸ ਤਰ੍ਹਾਂ ਦਾ ਆਪਣਾ ਕਿਰਦਾਰ ਬਣਾ
ਵੀ ਚਲੋ ਜੇ ਕੋਈ ਤੇਰੇ 'ਚ ਕੋਈ ਛੋਟਾ ਮੋਟਾ ਐਬ ਹੈ ਵੀ ਹੈ ਜਾਂ ਸ਼ਕਲ ਸੂਰਤ ਅੱਲਾਹ ਪਾਕ ਨਹੀਂ ਵੀ ਸੋਹਣੀ ਤੇਰੀ ਜੇ ਬਣਾਈ ਤੇ ਉਹਦੇ ਵੱਲ ਕਿਸੇ ਦਾ ਧਿਆਨ ਹੀ ਨਾ ਜਾਏ। ਤੇਰੀ ਗੱਲ ਹੀ ਲੋਕੀ ਵੇਖਣ, ਤੇਰਾ ਵਰਤਾਰਾ ਹੀ ਵੇਖਣ, ਤੇਰਾ ਕਿਰਦਾਰ, ਤੇਰਾ ਇਖਲਾਕ, ਤੇਰਾ ਮੇਲ ਮਲਾਪ, ਵਰਤਣਾ ਹੀ ਐਸਾ ਹੋਵੇ ਲੋਕਾਂ ਦੇ ਨਾਲ ਕਿ ਲੋਕੀ ਮਜਬੂਰ ਹੋ ਜਾਣ ਤੇਰੀਆਂ ਸਿਫਤਾਂ ਕਰਨ, ਤੇਰੀ ਕੰਡ ਪਿੱਛੋਂ ਵੀ ਤੈਨੂੰ ਕੋਈ ਮੈਲਾ ਨਾ ਆਖੇ, ਤੇਰੀਆਂ ਤਾਰੀਫਾਂ ਹੀ ਪਈਆਂ ਹੋਣ। ਸਾਹਿਬੋ, ਇਹਦੇ ਨਾਲ ਹੀ ਇਸ ਸਾਡੇ ਵਿਲਾਗ ਦਾ ਸਮਾਂ ਬੀਤ ਗਿਆ ਏ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਉਹ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ।